अपडेट अमेरिका ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕੰਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਸਾਡੇ ਜਿਹੜੇ ਨਵਾਂ ਰੇਡੀਓ ਸਟੇਸ਼ਨ ਹੈਗਾ ਸੈਨੋਜ਼ੇ ਦੇ ਵਿੱਚ 98.5 ਜਿਹੜਾ ਹੈਗਾ HD ਚੈਨਲ 3, ਉਹਨਾਂ ਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜੈਂਡਰ ਮਾਰਗੇਜ ਅਤੇ ਰੀਅਲ estate ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਨਾ 415 909 0503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559-266-3737। Trius Trucking Fresno ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। 60 ਸੈਂਟ ਸੋਲੋ ਨੂੰ, 70 ਸੈਂਟ ਟੀਮ ਡਰਾਈਵਰ ਨੂੰ ਦੇਣਗੇ। ਕਾਲ 559-834-4000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਖਬਰ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕਈ ਦਿਨਾਂ ਤੋਂ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ ਵੀ ਜਿਹੜੀ ਇਨਫਲੇਸ਼ਨ ਆ, ਹੁਣ ਉਹਦੇ ਕਰਕੇ ਜਿਹੜੀ ਦੁਨੀਆ ਆ, ਅਮਰੀਕਨ ਇਕੱਲੇ ਨਹੀਂ, ਕੈਨੇਡਾ ਦੇ ਵਿੱਚ ਵੀ ਲੋਕ ਬਹੁਤ ਹੁਣ ਘਬਰਾ ਰਹੇ ਹੈਗੇ ਆ। ਤੇ ਅੱਜ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ, ਉਹਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਜਿਹੜਾ ਆਇਲ ਦੀ ਪ੍ਰਾਈਸ ਆ ਉਹ $100 ਜਿਹੜਾ ਬੈਰਲ ਆ ਉਹ ਤੋਂ ਵੀ ਉੱਤੇ ਚਲੇ ਜਾਊਗੀ। ਪਿਛਲੇ ਹਫ਼ਤੇ $80 USA ਦੇ ਵਿੱਚ ਆਇਲ ਦਾ ਜਿਹੜੀ ਬੈਰਲ ਦੀ ਪ੍ਰਾਈਸ ਸੀਗੀ, ਫਸਟ ਟਾਈਮ 2014 ਸਾਲ ਤੋਂ ਬਾਅਦ। ਆਪਾਂ ਦੇਖਦੇ ਹੀ ਹਾਂ ਗੈਸ ਸਟੇਸ਼ਨ ਦੇ ਉੱਤੇ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਤਾਂ ਹੁਣ ਅਨਲੀਡਡ ਜਿਹੜੀ ਆ $5 ਦੇ ਲਾਗੇ ਛਾਗੇ ਜਿਹੜੀ ਗੈਸ ਕਈ ਜਗ੍ਹਾ ਦੇ ਉੱਤੇ ਪਹੁੰਚ ਗਈ ਹੈਗੀ ਆ। ਸੋ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਫਿਊਚਰਸ ਨੇ ਵੀ ਦੱਸਿਆ ਵੀ ਜਿਹੜਾ US ਆਇਲ ਬੈਂਚਮਾਰਕ ਕ੍ਰਾਸ ਕਰ ਗਿਆ $80 ਨੂੰ ਪਿਛਲੇ ਹਫ਼ਤੇ। ਆਉਣ ਵਾਲੇ ਸਮੇਂ 'ਚ ਲੱਗਦਾ ਹੀ ਆ ਵੀ ਇਹ $100 ਤੇ ਚਲੇ ਜਾਊਗਾ, ਤੇ ਜੇ ਉੱਥੇ ਚਲਿਆ ਗਿਆ ਤੇ ਗੈਸ ਦੀ ਪ੍ਰਾਈਸ ਜਿਹੜੀ ਆ ਹੋਰ ਵੀ ਜ਼ਿਆਦਾ ਵਧੂਗੀ, ਕਿਉਂਕਿ ਜਿਹੜੀਆਂ ਹੁਣ ਇਕੋਨਮੀਜ਼ ਆ ਉਹਨਾਂ ਨੇ ਓਪਨ ਕਰਨਾ ਸ਼ੁਰੂ ਕੀਤਾ। ਅਮਰੀਕਾ ਵਾਲੇ ਵੀ ਕਹਿੰਦੇ ਆ ਵੀ ਆਪਾਂ ਕੈਨੇਡਾ ਤੇ ਮੈਕਸੀਕੋ ਦੇ ਜਿਹੜੇ ਲੋਕ ਆ ਉਹਨਾਂ ਨੂੰ ਅਗਲੇ ਮਹੀਨੇ ਤੋਂ ਜਿਹੜਾ ਇੱਥੇ ਆਉਣਾ ਦੇਣਾ ਸ਼ੁਰੂ ਕਰ ਦੇਵਾਂਗੇ, ਪਰ ਲੋਕ ਫਿਰ ਜ਼ਿਆਦਾ ਜਿਹੜੀਆਂ ਆਪਣੀਆਂ ਗੱਡੀਆਂ ਯੂਜ਼ ਕਰਨਗੇ, ਜ਼ਿਆਦਾ ਗੈਸ ਯੂਜ਼ ਹੋਊਗੀ ਤੇ ਪ੍ਰਾਈਸ ਜਿਹੜੀ ਆ ਉਹ ਮੈਨੂੰ ਲੱਗਦਾ ਵੀ ਹੋਰ ਉੱਪਰ ਜਾਊਗੀ। ਜੀ, ਸੋ ਇਹ ਤਾਂ ਹੁਣ ਦੇਖਦੇ ਹਾਂ ਕੀ ਹੁੰਦਾ ਵੀ, ਕਿਉਂਕਿ ਇਹ ਤਾਂ ਉਹ ਜਿਹੜੀਆਂ ਵੱਡੀਆਂ ਓਪਕ ਤੇ ਰੂਸ ਵਰਗੇ ਜਿਹੜੇ ਮੁਲਕ ਆ ਕਿੰਨਾ ਤੇਲ ਕੱਢਦੇ ਆ ਉਸ ਦੇ ਉੱਤੇ ਡਿਪੈਂਡ ਰਹਿੰਦਾ। ਜੇ ਜ਼ਿਆਦਾ ਤੇਲ ਕੱਢਣ ਤਾਂ ਕੀਮਤ ਘੱਟ ਜਾਂਦੀ ਆ, ਜਦੋਂ ਘੱਟ ਤੇਲ ਕੱਢਦੇ ਨੇ ਕੱਚਾ ਤੇਲ ਤਾਂ ਫਿਰ ਕੀਮਤ ਜਿਹੜੀ ਆ ਉਹ ਵੱਧ ਜਾਂਦੀ ਆ। ਇਹ ਕਾਫੀ ਇਹਦੀ ਮਾਰਕੀਟ ਦੇ ਉੱਤੇ ਆਪ ਵੀ ਇਸ ਤਰੀਕੇ ਦੇ ਨਾਲ ਡਿਮਾਂਡ ਸਪਲਾਈ ਦੇ ਉੱਤੇ ਜਿਹੜਾ ਉਹ ਕਰਦੇ ਨੇ। ਸੋ ਜਿੱਦਾਂ ਤੁਸੀਂ ਕੈਨੇਡਾ ਦੀ ਗੱਲ ਕੀਤੀ, ਕੈਨੇਡਾ ਤੇ ਮੈਕਸੀਕੋ ਦੇ ਨਾਲ ਜਿਹੜਾ ਲੈਂਡ ਬਾਰਡਰ ਆ, ਹੁਣ ਆਮ ਜਿਹੜਾ ਘੁੰਮਣ ਫਿਰਨ ਦੇ ਲਈ ਜਿਹੜਾ ਉਹ ਖੁੱਲ੍ਹਣ ਜਾ ਰਿਹਾ ਹੈ ਅਗਲੇ ਮਹੀਨੇ ਤੋਂ। ਇਸ ਦਾ ਲੰਮੇ ਸਮੇਂ ਤੋਂ ਜਿਹੜੀ ਉਹ ਮੰਗ ਕੀਤੀ ਜਾ ਰਹੀ ਸੀ। ਸੋ ਇਸ ਦੇ ਵਿੱਚ ਹਾਲ ਦੀ ਘੜੀ ਜਿਹੜਾ ਦੱਸਿਆ ਗਿਆ ਆ ਵੀ ਜਿਹੜੇ ਫੁੱਲੀ ਵੈਕਸੀਨੇਟਿਡ ਹੋਣਗੇ ਉਹਨਾਂ ਦੇ ਲਈ ਹੀ ਇਹ ਜਿਹੜਾ ਬਾਰਡਰ ਆ ਉਹ ਖੁੱਲ੍ਹੇਗਾ। US ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਅਲੈਹਾਂਦਰੋ ਮਾਯੋਰਕਸ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਅਗਲੇ ਮਹੀਨੇ
ਟਰੈਵਲਰਸ ਫਰੋਮ ਮੈਕਸੀਕੋ ਤੇ ਕੈਨੇਡਾ ਜਿਹੜੇ ਫੁੱਲੀ ਵੈਕਸੀਨੇਟਡ ਹੈਗੇ ਕੋਵਿਡ-19 ਤੋਂ ਨਾਨ ਅਸੈਂਸ਼ੀਅਲ ਪਰਪਸਿਸ ਦੇ ਲਈ, ਦੋਸਤਾਂ ਮਿੱਤਰਾਂ ਨੂੰ ਟੂਰਿਜ਼ਮ ਦੇ ਲਈ, ਲੈਂਡ ਜਾਂ ਫੈਰੀ ਬਾਰਡਰ ਕ੍ਰੋਸਿੰਗਸ ਆ ਉਸ ਦੇ ਲਈ ਜਿਹੜਾ ਉਹ ਹੁਣ ਖੁੱਲ੍ਹਣ ਜਾ ਰਹੇ ਹੈਗੇ ਆ। ਇਹੀ ਰੂਲ ਜਿਹੜੇ ਆ ਉਹ ਪਰ ਸੇਮ ਰਿਕੁਆਇਰਮੈਂਟ ਨਹੀਂ, ਥੋੜ੍ਹੀਆਂ ਡਿਫਰੈਂਟ ਰਿਕੁਆਇਰਮੈਂਟਸ ਦੇ ਨਾਲ ਇੰਟਰਨੈਸ਼ਨਲ ਏਅਰ ਟਰੈਵਲਰਸ ਦੇ ਲਈ ਪਿਛਲੇ ਮਹੀਨੇ ਵੀ ਇਹਨਾਂ ਨੇ ਐਲਾਨੇ ਸੀਗੇ ਵੀ ਨਵੰਬਰ ਦੇ ਵਿੱਚ ਉਹ ਵੀ ਜਿਹੜੇ ਉਹ ਖੋਲ੍ਹਣ ਜਾ ਰਹੇ ਆ। ਯੂਐਸ ਦੇ ਕਈ ਲਾਅ ਮੇਕਰਸ ਆ, ਉਹਨਾਂ ਨੇ ਇਹ ਜ਼ੋਰ ਲਾ ਰਹੇ ਸੀਗੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਬਾਰਡਰ ਜਿਹੜੇ ਆ ਉਹ ਹੁਣ ਖੋਲ੍ਹੇ ਜਾਣ। ਡੈਮੋਕ੍ਰੇਟ ਜਿਹੜੇ ਸੈਨੇਟਰ ਲੀਡਰ ਜਿਹੜੇ ਹੈਗੇ ਨੇ ਚੱਕ ਸ਼ੂਮਰ, ਉਹਨਾਂ ਨੇ ਇਸ ਦਾ ਜਿਹੜਾ ਉਹ ਸਵਾਗਤ ਜਿਹੜਾ ਉਹ ਕੀਤਾ ਹੈਗਾ ਆ। ਅਨਵੈਕਸੀਨੇਟਡ ਵਿਜ਼ਟਰਸ ਆ ਉਹ ਅਜੇ ਵੀ ਜਿਹੜੇ ਉਹ ਰੋਕੇ ਜਾਣਗੇ ਯੂਐਸ ਨੂੰ, ਜਿਹੜੇ ਉਹ ਆ ਰਹੇ ਜਿਹੜੇ ਕੈਨੇਡਾ ਤੇ ਮੈਕਸੀਕੋ ਤੋਂ ਬਾਰਡਰ ਰਾਹੀਂ ਜਿਹੜੇ ਉਹ ਆ ਰਹੇ ਹੋਣਗੇ। ਸੋ ਇਹ ਜਿਹੜੀ ਚੀਜ਼ ਆ, ਰਿਸਟ੍ਰਿਕਸ਼ਨਸ ਆ ਹੌਲੀ ਹੌਲੀ ਜਿਹੜੀਆਂ ਹੁਣ ਖੁੱਲ੍ਹ ਰਹੀਆਂ ਆ। ਕੈਨੇਡਾ ਤੇ ਮੈਕਸੀਕੋ ਬਾਰਡਰ ਦੇ ਵਿੱਚ ਜਿਹੜੇ ਲੋਕ ਆਉਣਗੇ ਫੁੱਲੀ ਵੈਕਸੀਨੇਸ਼ਨ ਵਾਲੇ ਆ ਸਕਦੇ, ਉਹਦੇ ਵਿੱਚ ਨੈਗੇਟਿਵ ਟੈਸਟ ਦੀ ਲੋੜ ਨਹੀਂ ਹੈ। ਜਿਹੜੇ ਇੰਟਰਨੈਸ਼ਨਲ ਟਰੈਵਲਰ ਸੀ ਉਹਨਾਂ ਦੇ ਲਈ ਜਿਹੜੇ ਮਹੀਨਾ ਪਹਿਲਾਂ ਇਹਨਾਂ ਨੇ ਪਿਛਲੇ ਮਹੀਨੇ ਕਿਹਾ ਸੀਗਾ ਵੀ ਅਸੀਂ ਖੋਲ੍ਹਣੇ ਨਵੰਬਰ, ਉਹਦੇ ਵਿੱਚ ਨੈਗੇਟਿਵ ਟੈਸਟ ਦੀ ਵੀ ਜਿਹੜੀ ਆ ਉਹਨਾਂ ਨੇ ਨਾਲ ਮੱਦ ਜਿਹੜੀ ਉਹ ਰੱਖੀ ਸੀ। ਸੋ ਕੁਛ ਹਿੱਸਾ ਜਿਹੜਾ ਉਸ ਚੀਜ਼ ਦੇ ਵਿੱਚ ਸੇਮ ਆ, ਕੁਛ ਡਿਫਰੈਂਟ ਆ, ਪਰ ਇਹ ਵੀ ਲੋਕ ਕੈਨੇਡਾ ਦੇ ਵਿੱਚ ਵੀ ਜਿਹੜੇ ਚਿਰਾਂ ਤੋਂ ਅਮਰੀਕਾ ਦੇ ਆਪਣੇ ਜਿਹੜੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਨਹੀਂ ਸੀ ਮਿਲੇ, ਉਹਨਾਂ ਨੂੰ ਹੁਣ ਜਿਹੜੀ ਉਹ ਖੁੱਲ੍ਹ ਹੋਣ ਜਾ ਰਹੀ ਆ। ਬਿਲਕੁਲ 19 ਮਹੀਨੇ ਹੋ ਚੱਲੇ ਆ ਤੇ ਹਜੇ ਨਹੀਂ ਡੇਟ ਨਹੀਂ ਦੱਸੀ, ਇਹ ਦੱਸਿਆ ਵੀ ਅਗਲੇ ਮਹੀਨੇ ਤੋਂ, ਇਹ ਨਹੀਂ ਪਤਾ ਵੀ ਕਿਹੜੀ ਡੇਟ ਤੋਂ ਜਿਹੜਾ ਓਪਨ ਹੋਊਗਾ। ਤੇ ਉਹਦੇ ਬਾਰੇ ਜ਼ਰੂਰ ਆਪਾਂ ਜਦੋਂ ਵੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਤੇ ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਆ ਉਹ ਕਾਫੀ ਡਾਊਨ ਜਾ ਰਹੀ ਆ, ਜਿਹਦੇ ਕਰਕੇ ਹੁਣ ਡੈਮੋਕ੍ਰੇਟਸ ਆ ਉਹ ਆਲਰੇਡੀ ਘਬਰਾਹਟ ਵਿੱਚ ਆ ਗਏ ਆ। ਵੈਨ ਜੋਨਸ ਸਾਰਿਆਂ ਨੂੰ ਪਤਾ ਹੀ ਆ, ਇੱਕ ਡੈਮੋਕ੍ਰੇਟ ਜਿਹੜਾ ਪਾਰਟੀ ਦਾ ਕਮੈਂਟੇਟਰ ਵੀ ਹੈਗਾ, ਟੀਵੀ ਤੇ ਵੀ ਆਪਾਂ ਦੇਖਦੇ ਹਾਂ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ ਤੇ ਵੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਉਹਨੇ ਕੰਮ ਕੀਤਾ ਆ। ਕਾਫੀ ਜਿਹੜਾ ਬੈਲੈਂਸਡ ਬੰਦਾ ਆਪਾਂ ਕਹਿ ਸਕਦੇ ਹਾਂ। ਉਹਨੇ ਕਿਹਾ ਵੀ ਹੁਣ ਜਿਹੜਾ ਡੈਮੋਕ੍ਰੇਟਸ ਆ ਉਹਨਾਂ ਦੇ ਲਈ ਹਨੀਮੂਨ ਜਿਹੜਾ ਓਵਰ ਹੋ ਗਿਆ ਆ, ਤੇ ਜੇ ਤੁਸੀਂ ਇੱਕੋ ਹੀ ਇੱਕ ਤੁਹਾਡੇ ਕੋਲ ਆਪਸ਼ਨ ਬਚੀ ਹੈਗੀ ਆ ਜਿਹੜੀ ਇਕੋਨਮੀ ਨੂੰ ਲੈ ਕੇ, ਇਨਫਰਾਸਟ੍ਰਕਚਰ ਨੂੰ ਲੈ ਕੇ, ਮੈਡੀਕੇਅਰ ਨੂੰ ਲੈ ਕੇ, ਤੇ ਫੰਡ ਯੂਨੀਵਰਸਲ ਪ੍ਰੀ ਕੇ ਤੇ ਪੁੱਟ ਮਨੀ ਇਨਟੂ ਕਲੀਨ ਐਨਰਜੀ, ਇਹ 4 ਚੀਜ਼ਾਂ ਤੇ ਜੇ ਤੁਸੀਂ ਕੰਮ ਕਰ ਗਿਆ ਤਾਂ ਠੀਕ ਆ, ਨਹੀਂ ਤਾਂ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਅਗਲੇ ਸਾਲ ਪੂਰੀ ਤਰ੍ਹਾਂ ਸਵੀਪ ਕਰ ਜਾਣਾ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਆ 52.7% ਤੋਂ ਘਟ ਕੇ 44.5% ਜਿਹੜੀ ਇਹ ਰਹਿ ਗਈ ਹੈਗੀ ਆ। ਤੇ ਕਹਿੰਦੇ ਪਈ ਇਹ ਜਿਹੜੇ 4 ਪੁਆਇੰਟ ਆ, ਖਾਸ ਕਰਕੇ ਜਿਹੜੇ ਉਹਨਾਂ ਦੇ 2 ਡੈਮੋਕ੍ਰੇਟ ਸਾਥੀ ਆ ਉਹ ਉਹਦੇ 'ਚ ਸਾਥ ਨਹੀਂ ਦੇ ਰਹੇ ਹੈਗੇ। ਤੇ ਜੇ ਇਹਦੇ ਤੇ ਵਰਕਆਊਟ ਕਰ ਗਏ ਤੇ ਫੇਰ ਕਹਿੰਦੇ ਵੀ ਕਾਫੀ ਗੁੱਡ ਹਜੇ ਵੀ ਉਹ ਜਿਹੜਾ ਆ ਉਹ ਰਹਿ ਸਕਦੇ ਹੈਗੇ ਆ। ਜੀ, ਸੋਸ਼ਲ ਸਿਕਿਉਰਿਟੀ ਨੂੰ 2022 ਦੇ ਵਿੱਚ ਕਾਸਟ ਆਫ ਲਿਵਿੰਗ ਐਡਜਸਟਮੈਂਟ ਜਿਹੜੀ ਉਹ ਮਿਲਣ ਜਾ ਰਹੀ ਆ। ਪਹਿਲੋਂ ਕਿਆਸ ਰਾਈਆਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਸੀ ਵੀ ਕਿੰਨੀ ਹੋ ਸਕਦੀ ਆ। ਸੋ ਫਾਈਨਲੀ ਅੱਜ ਐਲਾਨ ਕੀਤਾ ਗਿਆ ਵੀ 5.9% ਜਿਹੜਾ ਸੋਸ਼ਲ ਸਿਕਿਉਰਿਟੀ ਦੇ ਕਾਸਟ ਆਫ ਲਿਵਿੰਗ ਐਡਜਸਟਮੈਂਟ ਆ ਉਹ ਹੋਵੇਗੀ। ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਦੇ ਚੈੱਕ ਮਿਲਦੇ ਆ ਉਹ ਉਹਨਾਂ ਨੂੰ 2022 ਦੇ ਵਿੱਚ ਜਿਹੜੇ ਚੈੱਕ ਆਉਣੇ ਆ ਉਹ ਤਕਰੀਬਨ 6% ਵੱਧ ਜਿਹੜੀ ਆ ਉਹ ਰਾਸ਼ੀ ਦੇ ਨਾਲ ਆਉਣਗੇ। ਇਹ ਐਨੂਅਲ ਇਨਕਰੀਜ਼ ਕਹਿੰਦੇ ਆ ਵੀ ਪਿਛਲੇ 40 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਉਹ ਦੇਖਿਆ ਗਿਆ ਹੈ। 2021 ਦੇ ਵਿੱਚ ਇਹ ਐਡਜਸਟਮੈਂਟ 1.3% ਜਿਹੜੀ ਉਹ ਦੱਸੀ ਜਿਹੜੀ ਉਹ ਗਈ ਸੀ। 64 ਮਿਲੀਅਨ ਅਮਰੀਕਨਸ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਬੈਨੀਫਿਸ਼ਰੀ ਜਿਹੜੇ ਉਹ ਹੈਗੇ ਨੇ, ਤੇ ਜਨਵਰੀ ਦੇ ਵਿੱਚ ਆ ਰਹੇ ਜਿਹੜੇ ਮੰਥਲੀ ਚੈੱਕ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਵੱਧ ਰਾਸ਼ੀ ਵਾਲੇ ਚੈੱਕ ਆ ਉਹ ਮਿਲਣਗੇ। ਜਦ ਕਿ ਜਿਹੜੇ ਕਹਿੰਦੇ ਵੀ 8 ਮਿਲੀਅਨ ਸਪਲੀਮੈਂਟਲ ਸਿਕਿਉਰਿਟੀ ਇਨਕਮ ਜਾਂ SSI ਬੈਨੀਫਿਸ਼ਰੀ ਜਿਹੜੇ ਆ ਉਹਨਾਂ ਨੂੰ 30 ਦਸੰਬਰ ਤੋਂ ਹੀ ਜਿਹੜੇ ਆ ਉਹ ਇਨਕਰੀਜ਼ ਜਿਹੜਾ ਉਹ ਹੋਵੇਗਾ। 1981-82 ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਉਸ ਟਾਈਮ ਦੇ ਉੱਤੇ 14% ਕਹਿੰਦੇ ਆ ਵੀ ਉਹ ਕੀਤੀ ਜਿਹੜੀ ਉਹ ਗਈ ਸੀਗੀ। ਸੋ 1565 ਜਿਨ੍ਹਾਂ ਨੂੰ ਡਾਲਰ ਮਿਲਦੇ ਸੀ ਉਹ ਹੁਣ ਉਹਨਾਂ ਨੂੰ 1657 ਡਾਲਰ ਦਾ ਜਿਹੜਾ ਉਹ ਚੈੱਕ ਜਿਹੜੇ ਬੈਨੀਫਿਟ ਹੈਗੇ ਰਿਟਾਇਰਡ ਵਰਕਰਸ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ
ਹੋਵੇਗਾ। ਸੋ ਬਜ਼ੁਰਗਾਂ ਦੇ ਲਈ ਹੁਣ ਥੋੜ੍ਹਾ ਜਿਹਾ ਜਿਹੜਾ ਆ ਇਹ ਕਹਿ ਲਓ ਵੀ ਵਧਣ ਜਿਹੜਾ ਜਾ ਰਿਹਾ, ਕਿਸੇ ਦਾ 100-200, ਕਿਸੇ ਦਾ 100, 150, 50, 60। ਸੋ ਇੱਦਾਂ ਇੰਨੇ ਡਾਲਰ ਜਿਹੜੇ ਮੰਥਲੀ ਤੁਹਾਡੇ ਚੈੱਕ ਆ ਉਸ ਦੇ ਵਿੱਚ ਵੱਧ ਜਾਣਗੇ। ਵੈਸੇ ਹੈ ਤਾਂ ਇਹ ਮਜ਼ਾਕ ਹੈ ਜੇ ਦੇਖਿਆ ਜਾਵੇ। ਪਿਛਲੇ 1 ਸਾਲ ਦੇ ਵਿੱਚ 18% ਜਿਹੜਾ ਆ ਰੈਂਟ ਵੱਧ ਗਿਆ ਹੈਗਾ ਆ। ਘਰਾਂ ਦੀਆਂ ਪ੍ਰਾਈਸਾਂ 20-20, 25-25% ਤੇ 1 ਸਾਲ 'ਚ ਵਧੀਆਂ। ਸੋ ਐਡਜਸਟਮੈਂਟ ਜਿਹੜੀ ਹੈ ਨਹੀਂ ਕੀਤੀ ਹੈ, ਬੜੀ ਘੱਟ ਹੈ ਵੀ ਚਲੋ ਕੁਛ ਵੀ ਨਾ ਨਾਲੋਂ ਤਾਂ ਜਿਹੜਾ ਚੰਗਾ ਹੀ ਹੈਗਾ ਹੈ। ਪਰ ਇਹ ਨਾ ਹਰਜੋਤ ਸਿੰਘ ਜੀ, ਜਿਹੜੇ ਤਾਂ ਰਹਿ ਰਹੇ ਆ ਆਲਰੇਡੀ, ਉਹਨਾਂ ਦੇ ਤਾਂ 18% ਰੈਂਟ ਤਾਂ ਨਹੀਂ ਵਧਿਆ ਹੋਣਾ। ਜਿਹੜੇ ਮੂਵ ਹੋ ਰਹੇ ਆ ਜਾਂ ਜਿਹੜੇ ਜਿਹੜੇ ਹੁਣ ਨਵੇਂ ਲੱਭ ਰਹੇ ਆ, ਉਹਨਾਂ ਦੇ ਲਈ ਜ਼ਰੂਰ ਇਹ ਮਹਿੰਗਾ ਹੋ ਰਿਹਾ। ਸੋ ਇਨਫਲੇਸ਼ਨ ਦਾ ਹੀ ਉਹ ਜਿਹੜਾ ਇੱਕ ਵੱਡਾ ਕਾਰਨ ਆ ਵੀ ਹਰ ਇੱਕ ਚੀਜ਼ ਜਿਹੜੀ ਮਹਿੰਗੀ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ। ਆਪਾਂ ਨੂੰ ਪਤਾ ਹੀ ਹੈ ਵੀ ਰੀਅਲ estate ਮਾਰਕੀਟ ਨੂੰ ਕਿੱਦਾਂ ਜਿਹੜੀ ਉਹ ਅੱਗ ਲੱਗੀ ਆ। ਕੱਲ੍ਹ ਹੀ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਵੱਡੇ ਜਿਹੜੇ ਹੈਜ ਫੰਡ ਵਾਲੇ ਆ, ਉਹ ਹੁਣ ਐਜ਼ ਇਨਵੈਸਟਮੈਂਟ ਪ੍ਰੋਪਰਟੀਜ਼ ਜਿਹੜੀਆਂ ਉਹ ਖਰੀਦ ਕੇ ਅੱਗੇ ਰੈਂਟ ਦੇ ਉੱਤੇ ਜਿਹੜੇ ਉਹ ਦੇ ਰਹੇ ਆ। ਸੋ ਉਹਦੇ ਨਾਲ ਤਾਂ ਇਹ ਸਾਰਾ ਕੁਛ ਜਿਹੜਾ ਉਹ ਵਧਣਾ ਹੀ ਸੀਗਾ। ਸੋ ਜਿੱਦਾਂ ਇਨਫਲੇਸ਼ਨ ਦੇ ਉੱਤੇ ਵੀ ਆਪਾਂ ਜਿਹੜੀ ਉਹ ਜ਼ਰੂਰ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਵਾਲਗ੍ਰੀਨਜ਼ ਵਾਲੇ 5 ਸੈਨ ਫਰਾਂਸਿਸਕੋ ਦੇ ਸਟੋਰ ਜਿਹੜੇ ਉਹ ਬੰਦ ਕਰਨ ਜਾ ਰਹੇ ਆ। ਬੀਤੇ ਮਹੀਨਿਆਂ ਦੇ ਵਿੱਚ ਕਿੰਨੀਆਂ ਸੈਨ ਫਰਾਂਸਿਸਕੋ ਤੋਂ ਇਹ ਵੀਡੀਓਜ਼ ਆਈਆਂ ਸੀਗੀਆਂ ਵੀ ਲੋਕ ਆਉਂਦੇ ਸੀਗੇ, ਥੈਲੇ ਭਰ ਕੇ ਚੋਰੀ ਕਰਕੇ ਸਮਾਨ ਰੀਟੇਲ ਦਾ ਉਹ ਚੱਕ ਕੇ ਜਿਹੜੇ ਉਹ ਲਈ ਜਾ ਰਹੇ ਸੀਗੇ। ਤੇ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਕਹਿੰਦੇ ਇੰਨਾ ਕੁ ਜ਼ਿਆਦਾ ਉੱਥੇ ਜਿਹੜਾ ਉਹ ਵਧਿਆ ਆ। ਇਸ ਦੇ ਚੱਲਦਿਆਂ ਵਾਲਗ੍ਰੀਨਜ਼ ਨੇ ਇਹ ਫੈਸਲਾ ਲਿਆ ਵੀ ਸੈਨ ਫਰਾਂਸਿਸਕੋ ਦੇ ਜਿਹੜੇ 5 ਸਟੋਰ ਆ ਉਸ ਨੂੰ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਓਸ਼ਨ ਐਵੀਨਿਊ, ਮਿਸ਼ਨ ਸਟਰੀਟ, ਕਲੀਮੈਂਟ ਸਟਰੀਟ, ਗੌ ਸਟਰੀਟ, ਸੀਜ਼ਰ ਸ਼ਾਵੇ ਸਟਰੀਟ, ਇੱਥੇ ਜਿਹੜੇ ਨਵੰਬਰ 8 ਤੋਂ ਨਵੰਬਰ 17 ਦੇ ਦਰਮਿਆਨ ਸਾਰੇ ਹੀ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਆ। ਸੋ ਕਈਆਂ ਦੀ ਪ੍ਰਿਸਕ੍ਰਿਪਸ਼ਨਸ ਇਹਨਾਂ ਦੇ ਉੱਤੇ ਜਿਹੜੀਆਂ ਉਹ ਚੱਲਦੀਆਂ ਹੋਣਗੀਆਂ, ਉਹਨਾਂ ਨੂੰ ਭਾਈ ਦੇਖੋ ਵੀ ਤੁਸੀਂ ਫਿਰ ਕਿੱਧਰਲੇ ਪਾਸੇ ਨੂੰ ਜਿਹੜਾ ਆ ਉਹ ਤੁਸੀਂ ਚੇਂਜ ਜਿਹੜਾ ਉਹ ਕਰਨਾ ਆ। ਟਰਾਂਸਫਰ ਜਿਹੜੀਆਂ ਉਹ ਤੁਹਾਨੂੰ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਕਈਆਂ ਦੇ ਲਈ ਇਹ ਦੂਰ ਹੋ ਜਾਊਗਾ, ਹੋਰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਊਗਾ। ਪਰ ਜਿਹੜੀ ਸਿਟੀ ਆ, ਇਹ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਨੂੰ ਰੋਕਣ ਦੇ ਵਿੱਚ ਹਾਲ ਦੀ ਘੜੀ ਜਿਹੜੀ ਆ ਉਹ ਹੁਣ ਤੱਕ ਤਾਂ ਨਾਕਾਮਯਾਬ ਹੀ ਜਿਹੜੀ ਉਹ ਰਹੀ ਆ। ਅਗਲੀ ਖਬਰ ਜਿਹੜੀ ਆ, ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ, ਉਹ ਓਰਲ ਆਰਗੂਮੈਂਟਸ ਜਿਹੜੀ ਆ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਅਪੀਲ ਕੀਤੀ ਹੈਗੀ ਆ ਸਰਨੇਵ ਦੀ ਮੌਤ ਦੇ ਸੰਬੰਧ ਦੇ ਵਿੱਚ, ਉਹਨੂੰ ਜਿਹੜੀ ਆ ਡੈਥ ਪਲੰਟੀ ਦੇ ਸੰਬੰਧ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਜ਼ੋਕਰ ਸਰਨੇਵ ਜਿਹੜਾ ਆ ਇਸ ਨੇ ਬੋਸਟਨ ਦੇ ਵਿੱਚ ਜਦੋਂ ਉੱਥੇ ਇੱਕ ਮੈਰਾਥਨ ਚੱਲ ਰਹੀ ਸੀ, ਬੰਬ ਚਲਾਇਆ ਸੀ ਤੇ ਉਹਦੇ ਸੰਬੰਧ ਦੇ ਵਿੱਚ ਇਹ ਅਰੈਸਟ ਹੋਇਆ ਸੀਗਾ ਤੇ ਇਹਨੂੰ ਜਿਹੜੀ ਆ ਡੈਥ ਪਲੰਟੀ ਦਿੱਤੀ ਗਈ ਸੀ। ਉਹ ਤੋਂ ਬਾਅਦ ਜਿਹੜੀਆਂ ਅਪੀਲ ਚੱਲਦੀਆਂ ਰਹੀਆਂ, ਪਰ ਹੁਣ ਜਿਹੜਾ ਆ ਡਿਪਾਰਟਮੈਂਟ ਆਫ ਜਸਟਿਸ ਚਾਹੁੰਦਾ ਆ ਵੀ ਇਸ ਬੰਦੇ ਨੂੰ ਜਿਹੜੀ ਆ ਡੈਥ ਪਲੰਟੀ ਦਿੱਤੀ ਜਾਵੇ ਤੇ ਇਹਦੇ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਇਹ ਕੇਸ ਸੁਣਨਾ ਆ। 48 ਪੇਜਾਂ ਦੀ ਬਰੀਫ ਜਿਹੜੀ ਆ ਉਹ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਿਹੜੀ ਆ ਉਹ ਫਾਈਲ ਕੀਤੀ ਗਈ ਹੈਗੀ ਆ। ਜੀ ਬਿਲਕੁਲ। ਟੈਕਸਸ ਦੇ ਗਵਰਨਰ ਹੁਣਾਂ ਨੇ ਵੈਕਸੀਨ ਮੈਂਡੇਟ ਦੇ ਖਿਲਾਫ ਇੱਕ ਆਰਡਰ ਜਿਹੜਾ ਉਹ ਜਾਰੀ ਕੀਤਾ ਸੀਗਾ ਵੀ ਭਾਈ ਤੁਹਾਨੂੰ ਕੋਈ ਵੀ ਜਿਹੜਾ ਆ ਉਹ ਵੈਕਸੀਨ ਮੈਂਡੇਟ ਜਿਹੜਾ ਉਹ ਨਹੀਂ ਲਾ ਸਕਦਾ। ਪਰ ਉਧਰ ਫੈਡਰਲ ਲੈਵਲ ਦੇ ਉੱਤੇ ਜਿਹੜਾ ਮੈਂਡੇਟ ਆ ਉਹ ਦੂਜੇ ਪਾਸੇ ਨੂੰ ਜਿਹੜਾ ਉਹ ਚੱਲਿਆ। ਸੋ ਆਪਸ ਦੇ ਵਿੱਚ ਜਿਹੜੇ ਸਿੰਘ ਆ ਉਹ ਤਾਂ ਫਸੇ ਹੀ ਆ। ਇਹ ਗਵਰਨਰ ਦੇ ਜਿਹੜੇ ਇਸ ਆਦੇਸ਼ ਦੇ ਉਲਟ ਜਾਂਦੇ ਹੋਏ ਅਮਰੀਕਨ ਏਅਰਲਾਈਨਸ ਤੇ ਸਾਊਥ ਵੈਸਟ ਏਅਰਲਾਈਨਸ, ਉਹਨਾਂ ਨੇ ਕੱਲ ਇੱਕ ਵਾਰੀ ਫੇਰ ਕਿਹਾ ਵੀ ਉਹ ਰਾਸ਼ਟਰਪਤੀ ਬਾਈਡਨ ਹੁਣਾਂ ਦੇ ਜਿਹੜਾ ਐਗਜ਼ੀਕਿਊਟਿਵ ਆਰਡਰ ਆ, ਜਿਸ ਦੇ ਵਿੱਚ 100 ਤੋਂ ਵੱਧ ਇੰਪਲਾਈ ਵਾਲੇ ਕੰਪਨੀਆਂ ਨੂੰ ਵੈਕਸੀਨ ਮੈਂਡੇਟ ਜਿਹੜਾ ਉਹ ਐਲਾਨਿਆ ਹੈਗਾ ਆ 8 ਦਸੰਬਰ, ਜਿਸ ਦੀ ਡੈਡਲਾਈਨ ਹੈਗੀ ਹੈ, ਕਹਿੰਦੇ ਵੀ ਅਸੀਂ ਉਸੇ ਨੂੰ ਹੀ ਫੋਲੋ ਕਰਾਂਗੇ। ਸੋ ਇਹ ਦੋਨੋਂ ਹੀ ਟੈਕਸਸ ਬੇਸਡ ਕੰਪਨੀਆਂ ਹੈਗੀਆਂ ਨੇ, ਇਹ ਉਹਨਾਂ ਦੇ ਉੱਥੇ ਹੀ ਆ। ਤੇ ਕਹਿੰਦੇ ਵੀ ਫੈਡਰਲ ਮੈਂਡੇਟ ਉਹ ਸੁਪਰਸੀਡ ਕਰ ਜਾਂਦਾ ਆ। ਜਿਹੜਾ ਰਿਪਬਲਿਕਨ ਗਵਰਨਰ ਉੱਥੋਂ ਦੇ ਗ੍ਰੈਗ ਐਬਟ ਆ, ਉਹਨਾਂ ਨੇ ਜਿਹੜਾ ਇਹ ਮੈਂਡੇਟ ਉਹਨਾਂ ਨੇ ਆਪਣੇ ਵੱਲੋਂ ਲਾਇਆ ਸੀ, ਉਲਟ ਕੀਤਾ ਸੀਗਾ ਵੀ ਕੋਈ ਵੀ ਵੈਕਸੀਨ ਮੈਂਡੇਟ ਜਿਹੜਾ ਆ ਉਹ ਕੋਈ ਵੀ ਪ੍ਰਾਈਵੇਟ ਇੰਪਲਾਇਰ ਵੀ ਜਿਹੜਾ ਉਹ ਨਹੀਂ ਲਾ ਸਕਦਾ। ਕਦੀ ਤਾਂ ਆਈ ਨੋ ਇਹ ਵੀ ਕਈ ਵਾਰੀ ਕਹਿੰਦੇ ਆ ਵੀ ਪ੍ਰਾਈਵੇਟ ਇੰਪਲਾਇਰ ਨੂੰ ਆਪਣੀ ਮਰਜ਼ੀ ਹੋਣੀ ਚਾਹੀਦੀ ਆ, ਕਈ ਵਾਰੀ ਆਪ ਵੀ ਜਿਹੜੀ ਉਸ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਂਦੇ ਆ। ਸੋ ਵਿੱਚ ਵਿਚਾਲੇ ਡਿਪੈਂਡ ਕਰਦਾ ਆ ਦੋਨੋਂ ਹੀ ਪਾਸਿਓਂ ਇੱਦਾਂ ਆ ਵੀ ਕਿਹੜੀ ਚੀਜ਼ ਕਿਹਨੂੰ ਬੈਨੀਫਿਟ ਜਿਹੜੀ ਉਹ ਕਰ ਰਹੀ ਆ ਪੋਲੀਟੀਕਲੀ, ਉਸ ਹਿਸਾਬ ਦੇ ਨਾਲ ਜਿਹੜੇ ਆਦੇਸ਼ ਆ ਜਿਹੜੇ ਉਹ ਜਾਰੀ ਕਰਦੇ ਰਹਿੰਦੇ ਆ। ਪਾਲਿਸੀ ਦੇ ਉੱਤੇ ਸੇਮ ਜਿਹੜੇ ਉਹ ਖੜਦੇ ਨਹੀਂ ਆ, ਆਪੋ ਆਪਣੀ ਮਰਜ਼ੀ ਜਿਹੜੀ ਉਹ ਕਰਨ।
ਲੱਗ ਜਾਂਦੇ ਆ। ਤੇ ਅਗਲੀ ਖਬਰ ਕੈਲੀਫੋਰਨੀਆ ਤੋਂ ਹੀ ਆ ਰਹੀ ਹੈ। ਆਪਾਂ ਪਿਛਲੇ 2 ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿਸ ਤਰ੍ਹਾਂ ਐਲੀਸਲ ਫਾਇਰ ਜਿਹੜੀ ਹੈਗੀ ਆ, ਉਹ ਸੈਂਟਾ ਬਾਰਬਰਾ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈਗੀ ਆ, ਕਿਉਂਕਿ ਹਵਾਵਾਂ ਬਹੁਤ ਤੇਜ਼ ਹੈਗੀਆਂ। 200 ਦੇ ਕਰੀਬ ਜਿਹੜੇ ਫਾਇਰ ਫਾਈਟਰ ਆ, ਉਹ ਐਲੀਸਲ ਫਾਇਰ ਨੂੰ 21 ਸਕੁਏਅਰ ਮਾਈਲ ਦਾ ਜਿਹੜਾ ਏਰੀਆ ਆ, ਜਿਹੜਾ ਕਿ 54 ਸਕੁਏਅਰ ਕਿਲੋਮੀਟਰ ਬਣਦਾ ਆ, ਉਸ ਨੂੰ ਸੈਂਟਾ ਬਾਰਬਰਾ ਕਾਉਂਟੀ ਦਾ ਜਿਹੜਾ ਕੋਸਟਲ ਏਰੀਆ ਆ, ਉੱਥੇ ਕਵਰ ਕਰ ਰਹੇ ਆ। ਸਿਰਫ ਹੁਣ ਤੱਕ 5% ਜਿਹੜੀ ਕੰਟੇਨਡ ਹੋਈ ਆ ਇਹ ਫਾਇਰ। ਰੈਂਚੋ ਡੈਲ ਸਿਓਲਾ, ਇਹ ਜਿਹੜਾ ਰੈਂਚ ਹੈਗਾ ਆ, ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰੋਨਲਡ ਰੀਗਨ ਤੇ ਉਹਨਾਂ ਦੀ ਵਾਈਫ ਨੈਂਸੀ ਰੀਗਨ ਇਸ ਨੂੰ ਓਨ ਕਰਦੇ ਸੀ, ਤੇ ਬਹੁਤ ਸਾਰੇ ਵਰਲਡ ਦੇ ਲੀਡਰਸ ਉਹ ਇਸ ਰੈਂਚ ਦੇ ਉੱਤੇ ਆਏ ਜਦੋਂ ਉਹ ਵਾਈਟ ਹਾਊਸ ਦੇ ਵਿੱਚ ਸੀਗੇ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ। ਸੋ ਜਿਹੜੇ ਫਾਇਰ ਦਾ ਕ੍ਰਿਊ ਆ, ਉਹ ਪੂਰੀ ਕੋਸ਼ਿਸ਼ ਕਰ ਰਿਹਾ ਵੀ ਇਸ ਰੈਂਚ ਨੂੰ ਬਚਾਇਆ ਜਾਵੇ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਹਿਸਟੋਰੀਕਲ ਰੈਂਚ ਹੈਗਾ ਆ। 25 ਦੇ ਕਰੀਬ ਮੋਬਾਈਲ ਹੋਮ, 16 ਆਰਵੀ ਤੇ ਇੱਕ ਪਾਰਕ ਬਿਲਡਿੰਗ ਜਿਹੜੀ ਆ ਰੈਂਚੋ ਮਰੀਨਾ ਆਰਵੀ ਪਾਰਕ ਸੈਕਰਾਮੈਂਟੋ ਕਾਉਂਟੀ ਦੇ ਵਿੱਚ, ਉਸ ਨੂੰ ਵੀ ਬਚਾਉਣ ਦੀ ਕੋਸ਼ਿਸ਼ ਹੋ ਰਹੀ ਆ। ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਇਸੇ ਤਰ੍ਹਾਂ ਇੱਕ ਸਨਮਾਈਕੀਨ ਕਾਉਂਟੀ ਦੇ ਵਿੱਚ ਵੀ 3rd ਡਿਗਰੀ ਬਰਨ ਹੋਏ ਆ। ਕਹਿੰਦੇ ਵੀ ਉੱਥੇ ਇੱਕ ਮੋਬਾਈਲ ਹੋਮ ਪਾਰਕ ਦੇ ਵਿੱਚ ਅੱਗ ਲੱਗ ਗਈ ਸੀ, ਤੇ PG&E ਨੇ 24,000 ਦੇ ਕਰੀਬ ਜਿਹੜੇ ਕਸਟਮਰ ਆ 23 ਕਾਉਂਟੀਜ਼ ਦੇ ਵਿੱਚ ਉਹਨਾਂ ਦੀ ਬਿਜਲੀ ਕੱਟ ਕੀਤੀ ਹੋਈ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਆ ਮੈਯੋਰਕਸ, ਉਹਨਾਂ ਨੇ ਆਈਸ ਨੂੰ ਕਿਹਾ ਆ ਵੀ ਜਿਹੜੇ ਇਮੀਗ੍ਰੈਂਟ ਵਰਕ ਪਲੇਸਿਸ ਆ ਉਹਨਾਂ ਦੇ ਉੱਤੇ ਜਿਹੜੀਆਂ ਮਾਸ ਰੇਡਸ ਤੁਸੀਂ ਛਾਪੇਮਾਰੀ ਕਰਦੇ ਆ ਉਸ ਨੂੰ ਹੁਣ ਤੁਸੀਂ ਰੋਕ ਦਿਓ। ਇਹ ਆਈਸ ਵਾਲੇ ਕਹਿੰਦੇ ਆ ਵੀ ਹੁਣ ਜਿਹੜੀਆਂ ਮਾਸ ਰੇਡਸ ਆ ਵਰਕ ਪਲੇਸਿਸ ਦੇ ਉੱਤੇ ਜਿੱਥੇ ਅਨਡਾਕੂਮੈਂਟਡ ਇਮੀਗ੍ਰੈਂਟਸ ਕੰਮ ਕਰ ਰਹੇ ਨੇ ਉਸ ਨੂੰ ਹੁਣ ਉਹ ਰੋਕਣ ਜਾ ਰਹੇ ਆ। ਅਮਰੀਕਸ ਨੇ ਇੱਕ ਮੈਮੋ ਜਿਹੜਾ ਉਹ ਜਾਰੀ ਕੀਤਾ ਸੀਗਾ ਕੱਲ੍ਹ, ਕਹਿੰਦੇ ਵੀ ਰੀਅਲ ਪ੍ਰੋਬਲਮ ਜਿਹੜੀ ਉਹ ਇਸ ਦੇ ਵਿੱਚ ਇਹ ਹੈਗੀ ਆ ਵੀ ਇੰਪਲੋਇਰਸ ਜਿਹੜੇ ਆ ਉਹ ਐਕਸਪਲੋਇਟ ਕਰ ਰਹੇ ਨੇ, ਨਾ ਕਿ ਜਿਹੜੇ ਅਨਆਥੋਰਾਈਜ਼ਡ ਵਰਕਰ ਆ ਉਹ ਪ੍ਰੋਬਲਮ ਹੈਗੇ ਆ। ਸੋ ਇਹ ਜਿਹੜਾ ਨਵਾਂ ਮੈਮੋ ਆ ਉਹ ਹੁਣ ਜਾਰੀ ਕੀਤਾ ਹੈ। ਸੋ ਜਿਹੜੀ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਅਜਿਹੇ ਕੰਮ ਕਰਨ ਵਾਲੀਆਂ ਥਾਵਾਂ ਦੇ ਉੱਤੇ ਹੁੰਦੀ ਸੀ, ਕਹਿੰਦੇ ਵੀ ਉਸ ਦੇ ਉੱਤੇ ਹੁਣ ਰੋਕ ਲੱਗੇਗੀ। ਅਗਲੀ ਖਬਰ ਆ ਰਹੀ ਆ ਕਿ ਇੱਕ ਜਿਹੜੇ ਬਾਰਡਰ ਪੈਟਰੋਲ ਦੇ ਡਾਕੂਮੈਂਟਸ ਲੀਕ ਹੋਏ ਆ, ਉਹਨਾਂ ਦੇ ਮੁਤਾਬਕ ਕਹਿੰਦੇ 1,60,000 ਇਲੀਗਲ ਇਮੀਗ੍ਰੈਂਟਸ ਜਿਹੜੇ ਆ ਉਹ USA ਦੇ ਵਿੱਚ ਬਹੁਤ ਹੀ ਘੱਟ, ਕਹਿੰਦੇ ਵਿਦ ਲਿਟਲ ਟੂ ਨੋ ਸੁਪਰਵਿਜ਼ਨ ਉਹ ਛੱਡ ਦਿੱਤੇ ਗਏ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਕਹਿੰਦੇ ਭਈ ਇਹ ਜਿਹੜਾ ਬਾਰਡਰ ਪੈਟਰੋਲ ਏਜੰਟਸ ਦੇ ਡਾਕੂਮੈਂਟਸ ਆ, ਇਹ ਪਿਛਲੇ ਦਿਨਾਂ ਦੇ ਵਿੱਚ AP ਜਿਹੜੀ ਏਜੰਸੀ ਆ ਉਹਨਾਂ ਦੇ ਹੱਥ ਲੱਗੇ ਆ ਵੀ ਕਿਸ ਤਰ੍ਹਾਂ ਅਗਸਤ 6 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਅੰਦਰ ਜਿਹੜਾ ਆ ਛੱਡਿਆ ਜਾ ਰਿਹਾ ਆ, ਤੇ ਮੈਜੋਰਟੀ ਦੇ ਕੇਸਿਸ ਦੇ ਵਿੱਚ ਕਹਿੰਦੇ ਪਈ ਉਹਨਾਂ ਤੋਂ ਬੌਂਡ ਵੀ ਨਹੀਂ ਜਿਹੜਾ ਲਿਆ ਜਾ ਰਿਹਾ। ਸੋ ਇਹ ਜਿਹੜੀ ਖਬਰ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਇਹ ਵੀ ਆ ਰਹੀ ਆ। ਜੀ, ਮਹਿੰਗਾਈ ਦੀ ਗੱਲ ਕਰ ਰਹੇ ਸੀ। ਕੰਜ਼ਿਊਮਰ ਪ੍ਰਾਈਸ ਜਿਹੜੇ ਆ ਇੰਡੈਕਸ ਆ ਉਸ ਦੇ ਅੱਜ ਜਾਣਕਾਰੀ ਆંકੜੇ ਜਿਹੜੇ ਉਹ ਸਾਹਮਣੇ ਆਏ ਆ। ਸਤੰਬਰ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਦੇ ਨਾਲੋਂ 0.5% 0.4% ਜਿਹੜਾ ਆ ਉਹ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਆ। ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਜੇ ਦੇਖਿਆ ਜਾਵੇ ਤਾਂ 5.5% ਜਿਹੜਾ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਸੋ ਫੂਡ ਦੇ ਵਿੱਚ 0.2% ਤੇ ਐਨਰਜੀ ਦੇ ਖੇਤਰ ਦੇ ਵਿੱਚ 4% ਜਿਹੜੀ ਮਹਿੰਗਾਈ ਆ ਉਹ ਹੋਰ ਵਧੀ ਹੈਗੀ ਆ। ਯੂਜ਼ਡ ਕਾਰਜ਼, ਫੂਡ ਪ੍ਰਾਈਸਿਸ, ਇਹ ਸਾਰਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਵੀ ਮਹਿੰਗਾਈ ਜਿਹੜੀ ਆ ਉਹ ਲਗਾਤਾਰ ਵੱਧਦੀ ਜਿਹੜੀ ਉਹ ਜਾ ਰਹੀ ਆ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਜੇ ਸਾਰੀਆਂ ਹੀ ਆਈਟਮਸ ਦਾ ਜੇ ਉਹ ਦੇਖਿਆ ਜਾਵੇ ਤੇ ਜਿੱਦਾਂ ਮੈਂ ਕਿਹਾ ਵੀ 0.4% ਵਧਿਆ ਆ। ਡਾਓ ਜੋਨਸ ਨੇ ਇਹ ਜਿਹੜਾ ਅਨੁਮਾਨ ਲਾਇਆ ਵੀ 0.3% ਜਿਹੜਾ ਉਹ ਵੱਧ ਸਕਦਾ ਆ। 1991 ਦੀ ਜਨਵਰੀ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਈਅਰ ਟੂ ਈਅਰ ਜਿਹੜਾ ਈਅਰ ਓਵਰ ਈਅਰ ਬੇਸਿਸ ਆ ਉਹ 5.4% ਇਨਕਰੀਜ਼ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਸੋ ਪਿਛਲੇ ਮਹੀਨੇ ਦੇ ਨਾਲੋਂ ਗੈਸ ਦੇ ਪ੍ਰਾਈਸਿਸ 1.2% ਹੋਰ ਜਿਹੜੇ ਉਹ ਵੱਧ ਚੁੱਕੇ ਹੈਗੇ ਨੇ। ਤੇ ਜਿੱਦਾਂ ਪੁਤਿਨ ਨੇ ਡਰਾਇਆ ਆ ਵੀ $100 ਜਿਹੜਾ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ ਜਿਹੜੀ ਹੋ ਸਕਦੀ ਆ, ਉਸ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ
ਹੋ ਸਕਦਾ ਹੈ। ਜੀ, ਬਿਲਕੁਲ ਡਰਾਇਆ ਨਹੀਂ, ਉਹ ਤਾਂ ਅਮਰੀਕਾ ਵਾਲੇ ਕਹਿੰਦੇ ਆ ਵੀ ਇਹ ਇਸ ਨੇ ਇੱਕ ਤਰ੍ਹਾਂ ਨਾਲ ਜੀਓਪੋਲੀਟੀਕਲੀ ਇਹਦਾ ਅਸਰ ਜਾਣਬੁੱਝ ਕੇ ਕਰ ਰਹੇ ਹੈਗੇ ਆ। ਤੇ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ ਤੇ ਜੇਪੀ ਮੋਰਗਨ ਚੇਜ਼ ਜਿਹੜੀ ਨੇਸ਼ਨ ਦੀ ਸਭ ਤੋਂ ਵੱਡੀ ਬੈਂਕ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਵੀ ਇਨਫਲੇਸ਼ਨ ਹੋਰ ਕਿੰਨੀ ਵਧਣੀ ਆ। ਕਹਿੰਦੇ ਵੀ ਲੋਕ ਹਜੇ ਸੋਚ ਨਹੀਂ ਸਕਦੇ ਵੀ ਕਿੰਨਾ ਜ਼ਿਆਦਾ ਹੋਰ ਚੀਜ਼ਾਂ ਦਾ ਜਿਹੜਾ ਰੇਟ ਆ ਉਹ ਵਧਣਾ ਹੈਗਾ। ਉਹਨਾਂ ਦੀ ਜਿਹੜੀ ਜੇਪੀ ਮੋਰਗਨ ਚੇਜ਼ ਦੀ ਇਨਕਮ 2% ਦੇ ਕਰੀਬ ਘਟੀ ਹੈਗੀ ਆ ਪਿਛਲੇ ਮਹੀਨਿਆਂ ਦੇ ਦੌਰਾਨ। ਤੇ ਇਹ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮਨੀ ਲੈਂਡਿੰਗ ਦੀ ਪਾਲਿਸੀ ਆ ਉਹ ਟਾਈਟ ਹੋ ਜਾਊਗੀ। ਇੰਟਰਸਟ ਰੇਟ ਵਧੂਗਾ ਜਾਂ ਨਹੀਂ ਵਧੂਗਾ, ਇਹਦੇ ਬਾਰੇ ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਕਹਿ ਸਕਦੇ, ਵੀ ਡਿਪੈਂਡ ਕਰਦਾ ਫੈਡਰਲ ਰਿਜ਼ਰਵ ਕੀ ਕਹਿੰਦਾ ਆ। ਪਰ ਜਿਹੜੀਆਂ ਬੈਂਕਾਂ ਤੁਹਾਨੂੰ ਲੋਨ ਦਿੰਦੀਆਂ ਆ, ਉਹਨਾਂ ਦੀ ਪਾਲਿਸੀ ਦੇ ਵਿੱਚ ਕਾਫੀ ਜਿਹੜੀ ਸਖਤੀ ਆ ਜਾਊਗੀ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ ਸਰੋਤਿਆਂ ਨੂੰ ਯਾਦ ਹੋਊਗਾ ਮਰੀਨ ਜਿਸ ਨੇ ਕ੍ਰਿਟੀਸਾਈਜ਼ ਕੀਤਾ ਸੀ ਯੂਐਸ ਮਿਲਟਰੀ ਦੇ ਆਫੀਸਰਸ ਨੂੰ ਅਫਗਾਨਿਸਤਾਨ ਦੀ ਜਿਹੜੀ ਵਿਦਡਰਾਅਲ ਪਾਲਿਸੀ ਆ ਉਹਦੇ ਸੰਬੰਧ ਦੇ ਵਿੱਚ, ਉਸ ਦਾ ਜਿਹੜਾ ਹੁਣ ਕੋਰਟ ਮਾਰਸ਼ਲ ਕੀਤਾ ਜਾ ਰਿਹਾ ਹੈਗਾ ਆ। ਤੇ ਕਹਿੰਦੇ ਵੀ ਉਸਨੇ ਉਸ ਕੋਰਟ ਮਾਰਸ਼ਲ ਦੇ ਵਿੱਚ ਆਪਣੇ ਆਪ ਨੂੰ ਗਿਲਟੀ ਵੀ ਜਿਹੜਾ ਫੀਲ ਕਰ ਲਿਆ ਆ। ਪਰ ਇਸ ਨੇ ਇੱਕ ਵੀਡੀਓ ਜਾਰੀ ਕੀਤੀ ਸੀ, ਉਹਦੇ ਵਿੱਚ ਇਸ ਨੇ ਖੁਦ ਵਰਦੀ ਵੀ ਪਾਈ ਹੋਈ ਸੀ ਯੂਐਸ ਮਰੀਨ ਦੀ, ਜਿਹਦੇ ਵਿੱਚ ਅਫਗਾਨਿਸਤਾਨ ਦੇ ਵਿੱਚ 13 ਜਿਹੜੇ ਲੋਕ ਸੀ ਇਨੋਸੈਂਟ, ਜਿਨ੍ਹਾਂ ਨੂੰ ਇੱਕ ਡਰੋਨ ਦੇ ਬੰਬ ਰਾਹੀਂ ਮਾਰ ਦਿੱਤਾ ਗਿਆ ਸੀ। ਤੇ ਮੀਡੀਆ 'ਚ ਬੜਾ ਪ੍ਰਚਾਰਿਆ ਗਿਆ, ਦੇਖੋ ਜੀ ਇਹ ਅਟੈਕ ਕਰਨ ਜਾ ਰਹੇ ਆ। ਬਾਅਦ 'ਚ ਪਤਾ ਲੱਗਾ ਉਹ ਤਾਂ ਵਿਚਾਰੇ ਇੱਕ ਫੈਮਿਲੀ ਦੇ ਸੀ, ਵਿੱਚੇ ਬੱਚੇ ਸੀ, ਸਾਰੇ ਦਾ ਸਾਰਾ ਪਰਿਵਾਰ ਮਾਰ ਦਿੱਤਾ। ਤੇ ਹੋਰ ਲੋਕ ਵੀ ਜਿਹੜੇ ਆ ਕਾਫੀ ਜਿਹੜੇ ਮਾਰੇ ਗਏ ਆ। ਸੋ ਕਾਫੀ ਕ੍ਰਿਟਿਸਿਜ਼ਮ ਉਸਨੇ ਕੀਤਾ ਸੀ। ਸੋ ਇਸ ਕਰਕੇ ਜਿਹੜਾ ਉਹਦਾ ਕੋਰਟ ਮਾਰਸ਼ਲ ਹੋ ਰਿਹਾ ਹੈਗਾ। ਜੀ। ਤੇ ਅਗਲੀਆਂ ਜਿਹੜੀਆਂ ਗੱਲਾਂ ਦੇ ਵਿੱਚ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਮੈਕਸੀਕੋ ਸਿਟੀ ਦੇ ਵਿੱਚ ਕੋਲੰਬਸ ਦਾ ਜਿਹੜਾ ਸਟੈਚੂ ਆ, ਕਹਿੰਦੇ ਵੀ ਉੱਥੋਂ ਦੀ ਇੱਕ ਮੂਲ ਨਿਵਾਸੀ ਔਰਤ ਦੀ ਜਿਹੜੀ ਆ ਮੂਰਤ ਦੇ ਨਾਲ ਉਸ ਨੂੰ ਸਵਾਪ ਕੀਤਾ ਜਾ ਰਿਹਾ ਹੈਗਾ। ਕੱਲ ਹੀ ਜਿਹੜਾ ਆ ਉਹ ਇਹ ਦਿਨ ਦੇਖਿਆ ਗਿਆ ਸੀਗਾ, ਪਰਸੋਂ ਜਿਹੜਾ ਕ੍ਰਿਸਟੋਫਰ ਕੋਲੰਬਸ ਉਸ ਦੇ ਖਿਲਾਫ ਕਾਫੀ ਜ਼ਿਆਦਾ ਆਪਾਂ ਦੇਖਿਆ ਵੀ ਹੁਣ ਹੈਗਾ, ਤੇ ਇੰਡੀਜੀਨਸ ਡੇ ਜਿਹੜਾ ਆ ਉਸ ਨੂੰ ਹੁਣ ਮਨਾਇਆ ਜਾਂਦਾ ਆ ਉਸ ਦੀ ਥਾਂ ਦੇ ਉੱਤੇ, ਕਿਉਂਕਿ ਕਹਿੰਦੇ ਵੀ ਕੋਲੰਬਸ ਦੇ ਆਉਣ ਦੇ ਨਾਲ ਆ ਕੇ ਇਹਨਾਂ ਲੋਕਾਂ ਦਾ ਜਿਹੜਾ ਉਹ ਘਾਣ ਹੀ ਜਿਹੜਾ ਉਹ ਹੋਇਆ ਸੀਗਾ। ਸੋ ਹੁਣ ਕਹਿੰਦੇ ਆ ਵੀ ਮੈਕਸੀਕੋ ਸਿਟੀ ਦੇ ਗਵਰਨਰ ਨੇ ਵੀ ਇਹ ਆਦੇਸ਼ ਦੇ ਦਿੱਤੇ ਆ ਵੀ ਕੋਲੰਬਸ ਦਾ ਚੱਕੋ ਬੁੱਤ ਤੇ ਉਹਦੀ ਥਾਂ ਦੇ ਉੱਤੇ ਕਿਸੇ ਮੂਲ ਨਿਵਾਸੀ ਔਰਤ ਦਾ ਜਿਹੜਾ ਬੁੱਤ ਆ ਉਹ ਹੁਣ ਲਗਾਇਆ ਜਾਵੇਗਾ। ਉਧਰ ਨੈਂਸੀ ਪਲੋਸੀ ਨੇ ਡੈਟ ਸੀਲਿੰਗ ਦੀ ਜਿਹੜੀ ਅਥਾਰਟੀ ਆ ਕਾਂਗਰਸ ਤੋਂ ਪੱਕੇ ਤੌਰ ਦੇ ਉੱਤੇ ਵਾਪਸ ਲਏ ਜਾਣ ਦਾ ਪ੍ਰਪੋਜ਼ਲ ਆ, ਉਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਵੀ ਇਸ ਦੇ ਵਿੱਚ ਮੈਰਿਟ ਜਿਹੜੀ ਉਹ ਲੱਗਦੀ ਆ, ਵੀ ਕੁਛ ਨਾ ਕੁਛ ਦਮ ਜਿਹੜਾ ਆ ਉਹ ਹੈਗਾ ਆ। ਸੋ ਡੈਟ ਸੀਲਿੰਗ ਨੂੰ ਲੈ ਕੇ ਆਪਾਂ ਦੇਖ ਹੀ ਰਹੇ ਹਾਂ ਰਾਈਟ ਨਾਓ ਵੀ ਕੀ ਸਥਿਤੀ ਜਿਹੜੀ ਉਹ ਬਣੀ ਪਈ ਆ। ਔਖੇ ਸੌਖੇ ਹੋ ਕੇ ਦਸੰਬਰ 3 ਤੱਕ ਹੁਣ ਜਿਹੜੀ ਫੰਡਿੰਗ ਆ ਉਹ ਸਰਕਾਰ ਦੀ ਦੁਬਾਰਾ ਜਿਹੜੀ ਉਹ ਕੀਤੀ ਗਈ ਹੈਗੀ ਆ, ਤੇ ਇੱਕ ਵਾਰੀ ਫੇਰ ਘਮਾਸਾਨ ਨਵੰਬਰ ਦੇ ਵਿੱਚ ਆਪਾਂ ਨੂੰ ਫੇਰ ਦੇਖਣ ਨੂੰ ਜਿਹੜਾ ਉਹ ਮਿਲੂਗਾ ਵੀ ਕੀ ਉਸ ਤੋਂ ਬਾਅਦ ਦੇ ਵਿੱਚ 1 ਸਾਲ ਦੇ ਲਈ ਹੋਰ ਜਿਹੜੀ ਫੰਡਿੰਗ ਆ ਉਹ ਮਿਲ ਸਕੂਗੀ, ਬੋਰੋਇੰਗ ਪਾਵਰ ਜਿਹੜੀ ਉਹ ਵਧੇਗੀ ਕਿ ਨਹੀਂ। ਸੋ ਹਾਲ ਦੀ ਘੜੀ ਇਹ ਇਸ ਦੇ ਵਿੱਚ ਇੱਟ ਖੜੱਕਾ ਜਿਹੜਾ ਆ ਉਹ ਚੱਲਦਾ ਹੀ ਆ ਰਿਹਾ ਹੈਗਾ ਆ। ਜੀ, ਆਪਾਂ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਬਿੱਲ ਸਾਈਨ ਕੀਤਾ ਹੈ, ਜਿਹਦੇ ਮੁਤਾਬਕ ਹਾਈ ਸਕੂਲ ਦੇ ਸਟੂਡੈਂਟਸ ਨੂੰ ਐਥਨਿਕ ਸਟੱਡੀਜ਼ ਦਾ ਇੱਕ ਕੋਰਸ ਲੈਣਾ ਪਊਗਾ। ਹਜੇ ਕੰਪਲਸਰੀ ਤਾਂ ਇਹ 2030 ਤੋਂ ਹੋਣਾ ਹੈ, ਪਰ 2025 ਤੋਂ ਜਿਹੜਾ ਇਹ ਆਲਰੇਡੀ ਸ਼ੁਰੂ ਹੋ ਜਾਊਗਾ। ਪਰ ਸੈਨੋਜ਼ੇ ਕੈਲੀਫੋਰਨੀਆ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ, ਉਹਦੇ ਵਿੱਚ ਆਲਰੇਡੀ ਕਹਿੰਦੇ ਕਈ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਇਹ ਕੋਰਸ ਦਿੱਤਾ ਜਾ ਰਿਹਾ ਆ ਐਥਨਿਕ ਸਟੱਡੀਜ਼ ਦਾ, ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਪਹਿਲਾਂ ਤੋਂ ਹੀ ਸਕੂਲ ਦੇ ਦੌਰਾਨ ਹੀ ਜਿਹੜਾ ਸਟੇਟ ਦੀ ਹਿਸਟਰੀ, ਡਾਇਵਰਸਿਟੀ ਤੇ ਵੱਖ-ਵੱਖ ਲੋਕਾਂ ਦੇ ਜਿਹੜੇ ਕਲਚਰ ਆ ਉਹਦੇ ਬਾਰੇ ਪਤਾ ਲੱਗ ਸਕੇ। ਐਲੀਮੈਂਟਰੀ ਸਕੂਲ ਡਿਸਟ੍ਰਿਕਟ ਜਿਹੜੇ ਕਿ ਓਕ ਗਰੋਵ ਆ, ਆਲਮ ਰੌਕ ਆ, ਮਾਊਂਟ ਪਲੇਜ਼ੈਂਟ ਆ, ਇਹਨਾਂ ਦੇ ਵਿੱਚ ਆਲਰੇਡੀ ਉਹਨਾਂ ਦੇ ਕਰਿਕੂਲਮ ਦੇ ਵਿੱਚ ਐਥਨਿਕ ਸਟੱਡੀ ਪੜ੍ਹਾਈ ਜਾ ਰਹੀ ਹੈਗੀ ਆ। ਸੈਨੋਜ਼ੇ ਯੂਨੀਫਾਈਡ ਸਕੂਲ ਡਿਸਟ੍ਰਿਕਟ, ਈਸਟ ਸਾਈਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ, ਇਹਨਾਂ ਦੇ ਵਿੱਚ ਆਲਰੇਡੀ ਸ਼ੁਰੂ ਹੋ ਗਿਆ ਆ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਦੇਖੋ ਵੀ ਸੈਨੋਜ਼ੇ ਵਾਲਿਆਂ ਨੇ ਆਲਰੇਡੀ ਸ਼ੁਰੂ ਕੀਤਾ ਹੋਇਆ ਆ
ਜਿੱਥੇ-ਜਿੱਥੇ ਤੁਸੀਂ ਤੁਹਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਆ, ਜ਼ਰੂਰ ਗੱਲਬਾਤ ਜ਼ਰੂਰ ਕਰੋ ਉਹਨਾਂ ਦੇ ਨਾਲ ਵੀ ਤੁਸੀਂ ਕਦੋਂ ਸ਼ੁਰੂ ਕਰ ਰਹੇ ਹੈਗੇ ਆ। ਜਦੋਂ ਤੁਸੀਂ ਪੁੱਸ਼ ਕਰੋਗੇ ਫੇਰ ਹੀ ਉਹਨਾਂ ਨੇ ਇਹ ਜਿਹੜੇ ਕੋਰਸ ਆ ਸ਼ੁਰੂ ਕਰਨੇ ਹੈਗੇ ਆ। ਊਂ ਤਾਂ ਕੰਪਲਸਰੀ ਹੋਏ ਜਾਣਾ ਆ, ਪਰ ਉਹ ਬੜਾ ਲੰਮਾ ਸਮਾਂ ਆ। ਉਸ ਤੋਂ ਪਹਿਲਾਂ ਵੀ ਤੁਸੀਂ ਜਿਹੜੀ ਆ ਐਗਜ਼ਾਮਪਲ ਦੇ ਸਕਦੇ ਆ ਵੀ ਕਿਸ ਤਰ੍ਹਾਂ ਜਿਹੜੇ ਆ ਇਹ ਬੇ ਏਰੀਏ ਦੇ ਸਕੂਲਾਂ ਨੇ ਆਲਰੇਡੀ ਸ਼ੁਰੂ ਕੀਤਾ ਹੈ, ਤੇ ਤੁਸੀਂ ਵੀ ਜਿਹੜੇ ਪ੍ਰੋਗਰਾਮ ਸ਼ੁਰੂ ਕਰੋ। ਜੇ ਇਹਦੇ ਸੰਬੰਧ ਦੇ ਵਿੱਚ ਕਿਸੇ ਪੇਰੈਂਟਸ ਨੂੰ ਕੋਈ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੋਈ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਕਾਲ ਕਰ ਲਿਓ। ਅਸੀਂ ਜਿਹੜੀਆਂ ਆਰਗੇਨਾਈਜੇਸ਼ਨਸ ਸਕੂਲਸ ਦੇ ਨਾਲ ਕੰਮ ਕਰਦੀਆਂ ਆ, ਉਹਨਾਂ ਦੇ ਨਾਲ ਤੁਹਾਡਾ ਜਿਹੜਾ ਕੰਟਰੈਕਟ ਕਰਾ ਦੇਵਾਂਗੇ। ਤੇ ਪੰਜਾਬੀ ਰੇਡੀਓ USA ਦਾ ਫ਼ੋਨ ਨੰਬਰ ਤੁਹਾਡੇ ਕੋਲ ਹੈਗਾ ਹੀ ਆ 408 272 5200। ਜੀ, ਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੀ ਉਹ ਆਪਾਂ ਹਾਜ਼ਰ ਹੁੰਦੇ ਆ, ਤੇ ਗੱਲਬਾਤ ਆ ਜਿਹੜੀ ਇਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਰੀਅਲ ਸਟੇਟ ਮੌਰਗੇਜ ਦੀ ਜਿਹੜੀ ਇੰਡਸਟਰੀ ਆ ਉਸ ਦੇ ਬਾਬਤ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਆਉਂਦੇ ਆ। ਸੁਣਦੇ ਰਹੋ ਇੱਦਾਂ ਪੰਜਾਬੀ ਰੇਡੀਓ USA ਜੀ। ਦੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਰਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹਾਂ ਰਾਜ, ਤੂੰ ਕਰ ਲੂੰਗਾ ਨਾ। ਗੱਡੀ ਤਾਂ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ। ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨ ਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ। ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142। ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Shah Avenue, Clovis. Easy Truck and Trailer Repair, Fresno 3153 East Malaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, AM बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। मैं क्या जी ग्रोसरी ਲੈਣ ਚਲੀਏ? ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। दालां, आटा, मसाले, ताजियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ
ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ KCBR 1470 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ ਤੇ ਆਪਣੇ ਨਾਲ ਇਸ ਮੌਕੇ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਚੀਮਾ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਰਾਜਕੋਟ ਜੀ, ਹਾਂਜੀ ਆਪ ਜੀ ਨੂੰ ਔਰ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਤੇ ਬਿਲਕੁਲ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਵਾਰ ਦੀ ਤਰ੍ਹਾਂ ਗੱਲਬਾਤ ਜਿਹੜੀ ਆ ਉਹ ਕਰਦੇ ਹੁੰਦੇ ਆ ਵੀ ਕੀ ਚੱਲ ਰਿਹਾ ਰੀਅਲ estate ਤੇ ਮਾਰਗੇਜ ਦੀ ਜਿਹੜੀ ਇੰਡਸਟਰੀ ਆ ਉਸ ਦੇ ਵਿੱਚ। ਸੋ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ, ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਵੀਰ ਜੀ, ਸੋ ਮੇਰੀ ਜਿਹੜੀ ਸਾਡੀ ਜ਼ੈਂਡਰ ਮਾਰਗੇਜ ਦੀ ਲੋਨ ਦੀ ਆਈਡੀ ਹੈਗੀ ਜੀ, ਹੈਗੀ NMLS ਆਈਡੀ ਨੰਬਰ 698952, ਜਿਹੜੀ ਸਾਡੀ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਰੀਅਲ estate ਦੀ ਰੀਅਲ estate ਨਾਲ ਜੁੜੀ ਆਈਡੀ ਜ਼ੈਂਡਰ ਰੀਅਲ estate DRE ਨੰਬਰ ਉਹ ਹੈਗਾ ਜੀ 02067197 ਜੀ। ਜੀ ਸੋ ਗੱਲਬਾਤ ਦੀ ਕਰਦੇ ਆ ਜੀ। ਕਰੰਟ ਮਾਰਕੀਟ ਸਿਚੁਏਸ਼ਨ ਕੀ ਆ? ਇਨਵੈਂਟੋਰੀ ਵੱਧ ਰਹੀ ਆ? ਹਾਂਜੀ, ਸੋ ਦੇਖੋ ਭਾਜੀ, ਇਸ ਤਰ੍ਹਾਂ ਹੈਗਾ ਇਸ ਵੇਲੇ ਜਿਹੜੀਆਂ ਇੱਕ ਦੋ ਖਬਰਾਂ ਜਿਨ੍ਹਾਂ ਦੀ ਅਸੀਂ ਜਿਹਨਾਂ ਉੱਪਰ ਨਜ਼ਰ ਰੱਖੀ ਹੋਈ ਹੈ, ਉਹ ਇੱਕ ਖਾਸ ਤੇ ਹੈਗੀ ਵੀ ਇੱਕ ਤੇ ਜਿਹੜੀ ਇਨਫਲੇਸ਼ਨ ਦੀ ਗੱਲਬਾਤ ਤੇ ਜਿਹੜੀ ਚੱਲ ਰਹੀ ਹੈ ਵੀ ਜਿਹੜੀ ਮਹਿੰਗਾਈ ਹੈਗੀ ਹੈ ਉਹ ਲਗਾਤਾਰ ਚਲੋ ਵੀ ਵੱਧਦੀ ਜਾ ਰਹੀ ਹੈ। ਜਿਹੜਾ ਵੀ ਜਿਵੇਂ ਕੰਜ਼ਿਊਮਰ CPI ਡੇਟਾ ਜਿਹੜਾ ਅੱਜ ਦਾ ਵੀ ਆਇਆ ਹੈਗਾ, ਉਹਦੇ ਵਿੱਚ ਵੀ 0.4% ਇਨਕਰੀਜ਼ ਹੋਈ ਹੈ ਸਤੰਬਰ ਦੇ ਮਹੀਨੇ 'ਚ। ਸੋ ਕਹਿਣ ਦਾ ਭਾਵ ਹੈਗਾ ਵੀ ਮਹਿੰਗਾਈ ਕਹਿ ਲਓ ਜਿਹੜੀ ਵੱਧਦੀ ਜਾ ਰਹੀ ਹੈਗੀ ਹੈ, ਇਹਦੇ ਕਾਰਨ ਹੀ ਘਰਾਂ ਦੀਆਂ ਕੀਮਤਾਂ, ਜਾਂ ਤੁਸੀਂ ਕੋਈ ਵੀ ਚੀਜ਼ ਦੇਖ ਲਓ, ਜਿੱਥੋਂ ਮਰਜ਼ੀ ਸ਼ੁਰੂ ਹੋ ਜਾਓ, ਤੁਸੀਂ ਰੈਂਟ ਦੇਖ ਲਓ, ਅਪਲਾਇੰਸਿਸ ਦੇਖ ਲਓ, ਬਿਜਲੀ ਦੇ ਬਿੱਲ ਦੇਖ ਲਓ, ਹਰ ਇੱਕ ਚੀਜ਼ ਦੇ ਵਿੱਚ ਨਾ ਮਹਿੰਗਾਈ ਜਿਹੜੀ ਹੈਗੀ ਹੈ ਉਹ ਇਸ ਵੇਲੇ ਸਭ ਤੋਂ ਉੱਪਰ ਹੈਗੀ ਇਸ ਵੇਲੇ। ਸੋ ਇਹਦੇ ਕਾਰਨ ਇੱਕ ਦੋ ਜਿਹੜੇ ਹੁਣ ਗੱਲ ਅਸੀਂ ਮਾਰਕੀਟ 'ਚ ਇਹ ਚੀਜ਼ ਦੇਖੀ ਹੈ ਵੀ ਜਿਹੜੇ ਘਰਾਂ ਦੀਆਂ ਪ੍ਰਾਈਸਿਸ ਹੈਗੀ ਆ, ਹੁਣ ਜਿਹੜੇ ਹੋਮ ਸੈਲਰਸ ਹੈਗੇ ਆ, ਉਹ ਕਾਫੀ ਦੇਰ ਤੋਂ ਉਹਨਾਂ ਨੇ ਐਕੁਇਟੀ ਨੂੰ ਬੜਾ ਇੰਜੋਏ ਕੀਤਾ ਵੀ ਜਿਹੜੀ ਐਕੁਇਟੀ ਉਹਨਾਂ ਦੇ ਘਰ 'ਚ ਬੜੀ ਬਣਦੀ ਜਾ ਰਹੀ ਸੀਗੀ, ਤੇ ਉਹਨਾਂ ਦਾ ਵੀ ਇਹ ਵੀ ਭਾਵ ਸੀਗਾ ਵੀ ਚਲੋ ਹੁਣ ਅਸੀਂ ਜਿੰਨੇ ਮੈਕਸਿਮਮ ਪੈਸੇ ਮਿਲ ਸਕਦੇ ਆ ਤੇ ਅਸੀਂ ਘਰ ਸੇਲ ਤੇ ਨਾਲ ਵੀ ਉਹਨੂੰ ਲਾ ਲਈਏ। ਸੋ ਹੁਣ ਹੋਇਆ ਇਹ ਹੈ ਕਿ ਕਈ ਪ੍ਰਾਈਸਿਸ ਬਹੁਤ ਜ਼ਿਆਦਾ ਲੱਗੇ ਹੋਏ ਆ, ਉਹਦੇ ਕਾਰਨ ਜਿਹੜਾ ਹੁਣ ਘਰਾਂ ਦੀ ਥੋੜੀ ਜਿਹੀ ਇਨਵੈਂਟਰੀ ਦੇ ਵਿੱਚ ਚੇਂਜ ਤਾਂ ਆ ਰਹੀ ਹੈ ਕਿ ਜਿਹੜੇ ਘਰ ਆ ਥੋੜੇ ਜ਼ਿਆਦਾ ਟਿਕ ਰਹੇ ਆ ਪ੍ਰਾਈਸ ਦੇ ਉੱਪਰ, ਯਾਨੀ ਕਿ ਉਹ ਲਗਾਤਾਰ ਫਟਾਫਟ ਵਿਕ ਨਹੀਂ ਰਹੇ, ਲੱਗਦੇ ਪਏ ਆ ਮਾਰਕੀਟ ਦੇ ਵਿੱਚ, ਪਰ ਥੋੜੀ ਸਲੋ ਉਹਨਾਂ ਦੀ ਕਲੋਜ਼ਿੰਗ ਹੋ ਰਹੀ ਹੈਗੀ। ਦਿਸ ਇਜ਼ ਬਿਕਾਜ਼ ਐਵਰੀਬਡੀ ਇਜ਼ ਆਸਕਿੰਗ ਟੂ ਮਚ, ਮਤਲਬ ਕਿ ਘਰ ਦਾ ਜੇ ਘਰ ਦੀ ਸਪੋਜ਼ ਕਰੋ ਕੀਮਤ ਹਰ ਬੈਂਕ ਦੇ ਹਿਸਾਬ ਨਾਲ, ਹਰ ਐਕਸਪੋਰਟ ਦੇ ਹਿਸਾਬ ਨਾਲ ਸਪੋਜ਼ ਕਰੋ 6,50,000 ਹੈਗੀ ਹੈ, ਤੇ ਕਿਸੇ ਨੇ 7.5 ਲੱਖ ਲਾਇਆ ਤੇ ਕਿਸੇ ਨੇ 8 ਲੱਖ ਦਾ ਲਾਇਆ। ਸੋ ਉਹ ਟਿਕ ਜਾਂਦਾ ਮਾਰਕੀਟ 'ਚ, ਫਿਰ ਉਹ ਵਿਕਦਾ ਨਹੀਂ, ਫਿਰ ਉਹ ਉਹਨੂੰ ਥੱਲੇ ਲਿਆਉਂਦੇ ਨੇ, ਉਹਦੇ ਕਾਰਨ ਫਿਰ ਘਰ ਮਾਰਕੀਟ 'ਚ ਟਿਕਦਾ, ਉਹਦੇ ਕਾਰਨ ਇਨਵੈਂਟਰੀ ਜਿਹੜੀ ਹੈਗੀ ਹੈ ਉਹ ਥੋੜੀ ਜਿਹੀ ਵੱਧ ਰਹੀ ਹੈਗੀ ਹੈ। ਲੇਕਿਨ ਓਵਰਆਲ ਰਾਜਵੀਰ ਭਾਜੀ ਹਜੇ ਵੀ ਜਿਵੇਂ ਪਹਿਲਾਂ ਕਿਹਾ ਵੀ ਘਰਾਂ ਦੇ ਵਿੱਚ ਕਾਫੀ ਐਕੁਇਟੀ ਬਣੀ ਹੋਈ ਹੈ, ਫਿਰ ਜੇ ਕਿਸੇ ਨੇ ਵੀ ਜੇ ਘਰ ਵੇਚਣਾ ਹੈਗਾ ਉਹਨਾਂ ਵਾਸਤੇ ਹਜੇ ਵੀ ਇਹ ਟਾਈਮ ਕਹਿ ਲਓ ਵੀ ਇਸ ਵੇਲੇ ਸੁਨਹਿਰੀ ਹੈਗਾ। ਬਟ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ, ਪ੍ਰਾਈਸਿਸ ਨੂੰ ਕੰਟਰੋਲ ਕਰਨ ਲਈ, ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਜਿਹੜੇ ਵਿਆਜ ਹੈਗੇ ਆ ਉਹ ਵਧਾਉਣੇ ਸ਼ੁਰੂ ਕਰਤੇ ਜੀ ਹੌਲੀ ਹੌਲੀ। ਸੋ ਵਟ ਵੀ ਹੈਵ ਨੋਟਿਸ ਵੀ ਜੂਨ ਤੋਂ ਲੈ ਕੇ ਹੁਣ ਤੱਕ ਥੋੜਾ ਜਿਹਾ ਕਹਿ ਲਓ ਵੀ ਇੰਟਰਸਟ ਰੇਟ ਤੇ ਫਰਕ ਪੈਣਾ ਸ਼ੁਰੂ ਹੋ ਗਿਆ। ਹੁਣ ਜਿਹੜੇ ਵਿਆਜ ਹੈਗੇ ਨੇ ਉਹ ਥੋੜੇ ਬਹੁਤੇ ਕਹਿ ਲਓ ਜੀ ਉੱਪਰ ਨੂੰ ਜਾਣੇ ਸ਼ੁਰੂ ਹੋ ਚੁੱਕੇ ਨੇ ਜੀ। ਸੋ ਆਪਾਂ ਕਹਿ ਸਕਦੇ ਹਾਂ ਵੀ ਕਿੰਨਾ ਅੱਧਾ ਕੁ % ਤਾਂ ਨੂੰ ਗਏ ਆ, 1/4 %, ਜਾਂ ਜ਼ਿਆਦਾ ਵੀ? ਹਾਂਜੀ, ਦੇਖੋ ਇਸ ਤਰ੍ਹਾਂ ਹੈਗਾ ਵੀ ਜਿਹੜੀ ਐਵਰੇਜ ਜਿਹੜਾ ਇੰਟਰਸਟ ਰੇਟ 30 ਇਅਰਸ ਦਾ ਹੁਣ ਜਿਹੜਾ ਚੱਲ ਰਿਹਾ, ਐਵਰੇਜ ਨੂੰ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਇਹ ਹੈਗਾ ਵੀ ਲੋਅਰਸ ਤੇ ਹਾਈਐਸਟ ਜਿਹੜਾ ਐਵਰੇਜ ਹੈਗਾ ਉਹ 3.125 ਫਿਕਸ ਰੇਟ ਹੈਗਾ। ਜਿਹੜਾ ਹੁਣ ਵੀ ਜਿਹੜਾ ਨੈਸ਼ਨਲ ਜਿਹਨੂੰ ਕਿਸੇ ਐਵਰੇਜ ਕਹਿੰਦੇ ਆ ਵੀ ਜਿਹੜੀ ਅਨਾਉਂਸਮੈਂਟ ਹੁੰਦੀ ਵੀ ਅੱਜ ਦਾ ਐਵਰੇਜ ਰੇਟ ਕੀ ਹੈਗਾ।
ਸੋ ਹਾਲੇ ਵੀ ਮੈਂ ਤੁਹਾਨੂੰ ਹੁਣ ਜਿਸ ਰੇਟ ਦੀ ਗੱਲ ਕਰਨੀ ਥੋੜੀ ਬਹੁਤੀ ਹੋਰ ਕਲੈਰੀਫਿਕੇਸ਼ਨ ਦੇ ਦਈਏ ਕਿ ਇਹ ਜਿਹੜੇ ਰੇਟਸ ਹੈਗੇ ਆ ਬੇਸਿਕਲੀ ਜਦੋਂ ਸੁਣ ਚ ਆਉਂਦਾ ਤੁਹਾਨੂੰ ਇਹਦੀਆਂ ਕੁਝ ਇੱਕ ਰਿਕੁਆਇਰਮੈਂਟਸ ਹੁੰਦੀਆਂ। ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਖਾਸ ਕਰ ਪਹਿਲਾਂ ਦੱਸਦਾ। ਇੱਕ ਤੇ ਉਹਨਾਂ ਦਾ ਕ੍ਰੈਡਿਟ ਸਕੋਰ ਦੇਖਣਾ ਜੀ, ਜੇ ਤੁਹਾਡਾ 720 ਤੋਂ ਪਲੱਸ ਸਕੋਰ ਹੈਗਾ, ਘਰ ਦੇ ਵਿੱਚ ਤੁਹਾਡੇ ਕੋਲ 20% ਉੱਪਰ ਜੇ ਐਕੁਇਟੀ ਹੈਗੀ ਹੈ, ਤੁਹਾਡਾ ਕਹਿ ਲਓ ਵੀ ਇਨਕਮ ਵੀ ਠੀਕ ਹੈਗੀ ਹੈ, ਘਰ ਦੇ ਵਿੱਚ ਕਹਿ ਲਓ ਵੀ ਐਕੁਇਟੀ ਜਿਵੇਂ ਕਹਿ ਲਓ ਵੀ ਸੋਲਿਡ ਬਣ ਚੁੱਕੀ ਹੈਗੀ ਹੈ, ਜੇ ਤੁਸੀਂ ਰੀਫਾਈਨੈਂਸ ਕਰਾਉਂਦੇ ਹੋ ਤੇ ਜਿਹੜੀ 15 ਈਅਰ ਦੀ ਮਾਰਗੇਜ ਜਿਹੜੀ ਹੁਣ ਚੱਲ ਰਹੀ ਹੈ ਇਸ ਵੇਲੇ ਦੈਟ ਇਜ਼ ਅਰਾਊਂਡ 2.875, ਉਹਦਾ APR ਹੈਗਾ ਦੈਟ ਇਜ਼ ਅਰਾਊਂਡ 3.125। ਸਿਮਿਲਰਲੀ ਜਿਹੜੀ 30 ਈਅਰ ਦੀ ਮਾਰਗੇਜ ਹੈਗੀ ਹੈ ਦੈਟਸ ਅਰਾਊਂਡ 3.125 ਫਿਕਸ ਰੇਟ, ਉਹਦਾ ਜਿਹੜਾ APR ਹੈਗਾ ਦੈਟਸ ਆਲਮੋਸਟ ਅਬਾਊਟ 3.39% APR। ਸੋ ਤੁਸੀਂ ਦੇਖੋ ਵੀ ਰੇਟਸ ਪਹਿਲਾਂ ਥੋੜੇ ਚੰਗੇ ਸੀਗੇ, ਹੁਣ ਥੋੜੇ ਜਿਹੇ ਉਹ ਵਧਣੇ ਸ਼ੁਰੂ ਹੋ ਗਏ ਆ। ਇਹ ਤਾਂ ਕਿਉਂਕਿ ਸਰਕਾਰ ਨੂੰ ਪਤਾ ਵੀ ਬਹੁਤ ਦੇਰ ਤੋਂ ਅਸੀਂ ਰੇਟ ਲੋ ਕੀਤੇ ਹੋਏ ਸੀ ਤੇ ਕਾਫੀ ਲੋਕਾਂ ਨੇ ਰੀਫਾਈਨੈਂਸ ਜਿਹਨਾਂ ਸੇ ਕਰਾ ਲਿਆ। ਹੁਣ ਥੋੜਾ ਮਾਰਕੀਟ ਨੂੰ ਇਸ ਵੇਲੇ ਕੰਟਰੋਲ ਕਰਨ ਦੇ ਚੱਕਰ 'ਚ ਹੈਗੇ ਨੇ ਜੀ। ਜੀ, ਜੀ, ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰ ਲਈਏ ਕਨਫੋਰਮਿੰਗ ਲੋਨ ਲਿਮਿਟਸ ਆ, ਉਹ ਚੇਂਜਿਸ ਹੋ ਰਹੇ ਹੈਗੇ ਆ। ਸੋ ਓਬਵੀਅਸਲੀ ਹਰ ਕਾਉਂਟੀ ਦੀ ਜਿਹੜੀ ਉਹ ਵੱਖੋ ਵੱਖਰੀ ਹੈਗੀ ਹੈ। ਕੀ ਚੇਂਜਿਸ ਤੁਹਾਨੂੰ ਲੱਗਦਾ ਵੀ ਕਿੰਨਾ ਹੁਣ ਵਧਾ ਰਹੇ ਆ? ਹਾਂਜੀ, ਇਹ ਸਵਾਲ ਬਹੁਤ ਵਧੀਆ ਹੈਗਾ ਰਾਜਕੁਮਾਰ ਭਾਜੀ। ਇਸ ਵੇਲੇ ਹੋਇਆ ਕੀ ਹੈਗਾ ਕਿ ਮਹਿੰਗਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਉਹਨਾਂ ਨੂੰ ਘਰ ਹੈਗਾ, ਹੁਣ ਆਮ ਘਰ ਜਿਹੜਾ ਹੈਗਾ ਚੰਗੇ ਸ਼ਹਿਰਾਂ ਜਿਹੜੇ ਕਿ ਲੈਣਾ ਹੋਏ ਤੇ ਉਹ ਕਹਿ ਲਓ ਵੀ ਪਹਿਲਾਂ ਤੇ 2.5 3 4 4.5 ਲੱਖ ਤੱਕ ਚੱਲ ਜਾਂਦਾ ਸੀ। ਹੁਣ ਉਹੀ ਘਰ 5 6 7.5 ਏਦਾਂ ਉਹਨਾਂ ਦੀਆਂ ਕੀਮਤਾਂ ਇੱਕਦਮ ਜਿਹੜੀਆਂ ਹੈਗੀਆਂ ਉਹ ਵੱਧ ਗਈਆਂ ਹੈਗੀਆਂ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਸਰਕਾਰ ਨੇ ਕਨਫੋਰਮਿੰਗ ਲੋਨ ਲਿਮਿਟ ਹੈਗੀ ਹੈ ਕਨਵੈਨਸ਼ਨਲ ਲੋਨਸ ਦੀ, ਉਹ ਕਹਿ ਲਓ ਵੀ ਹੁਣੀ ਤੇ ਜਾ ਕੇ ਨਵੰਬਰ 'ਚ ਹੈਗੀ ਹੈ, ਉਹ ਉਹਨਾਂ ਨੇ 548 ਯਾਨੀ ਕਿ $548,250 ਤੋਂ ਵਧਾ ਕੇ 6,25,000 ਜਿਹੜੀ ਹੈਗੀ ਹੈ ਉਹਦੀ ਉਹਨਾਂ ਨੇ ਕਰਨ ਦੀ ਸੋਚਿਆ ਵੀ ਨਵੰਬਰ ਦੇ ਵਿੱਚ। ਲੇਕਿਨ ਇਹ ਜਿਹੜੀ ਲਿਮਿਟ ਹੈਗੀ ਹੈ ਸਾਡੇ ਜੈਂਡਰ ਮੌਰਗੇਜ ਰਾਹੀਂ ਜੇ ਕਿਸੇ ਨੇ ਕੋਈ ਲੋਨ ਕਰਾਉਣਾ ਹੋਵੇ, ਘਰਾਂ ਦਾ ਰੀਫਾਈਨੈਂਸ ਜਾਂ ਪਰਚੇਸ ਕਰਨੀ ਹੋਵੇ, ਤੇ ਇਹ ਅਸੀਂ ਹੁਣ ਵੀ ਅੱਜ ਵੀ ਅਸੀਂ ਇਹ ਚੀਜ਼ ਨੂੰ ਆਫਰ ਕਰ ਰਹੇ ਹਾਂ। ਤੁਸੀਂ ਅਪ ਟੂ $625,000 ਦਾ ਲੋਨ ਕਰਾ ਸਕਦੇ ਹੋ ਐਜ਼ ਲਿਟਲ ਐਜ਼ 3% ਜਾਂ 5% ਡਾਊਨ ਦੇ ਕੇ। ਇਹ ਕਨਵੈਨਸ਼ਨਲ ਕਨਫੋਰਮਿੰਗ ਲੋਨ ਲਿਮਿਟ ਦੀ ਮੈਂ ਗੱਲ ਕਰ ਰਿਹਾ ਜੀ। ਜੀ, 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 ਜੀ। ਸੋ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਕਾਫੀ ਲੋਕਾਂ ਨੇ ਅਜੇ ਤਾਈਂ ਰੀਫਾਈਨੈਂਸ ਜਿਹੜਾ ਉਹ ਕਰਵਾ ਲਿਆ, ਪਰ ਅਜੇ ਵੀ ਜਿਹੜੇ ਕੁਛ ਰਹਿ ਗਏ ਹੋਣਗੇ, ਕੀ ਉਹਨਾਂ ਦੇ ਲਈ ਵੀ ਅਜੇ ਹੁਣ ਰੇਟਸ ਗੁੱਡ ਟਾਈਮ ਹੈਗਾ ਆ? ਹਾਂਜੀ, ਦੇਖੋ ਰਾਜ ਭਾਈ ਜਿਨ੍ਹਾਂ ਦੇ ਰੇਟ ਹੈ ਹਜੇ ਵੀ ਜੇ ਕੋਈ 4% ਦੇ ਰਿਹਾ, ਕੋਈ 4.5% ਦੇ ਰਿਹਾ, ਕਈਆਂ 6% ਦੇ ਵਿੱਚ ਚੱਲਦੇ ਪਏ ਕਿ ਉਹਨਾਂ ਨੇ ਹਾਰਡ ਮਨੀ ਲੋਨ ਕਰਾਏ ਸੀ, ਉਹਨਾਂ ਦੇ ਹੁੰਦੇ ਨਹੀਂ ਸੀ, ਉਹਨਾਂ ਨੇ ਬੈਂਕ ਸਟੇਟਮੈਂਟ ਦਾ ਲੋਨ ਕਰਵਾ ਲਿਆ ਜਾਂ ਕੋਈ ਇੱਧਰ ਉੱਧਰ ਕਰਕੇ ਨਾ ਕਿਸੇ ਤਰੀਕੇ ਨਾਲ ਲੋਨ ਕਰਵਾ ਲੈਂਦੇ ਕਿ ਇਹ ਸਾਡੇ ਕੋਲੋਂ ਵੀ ਕੰਜ਼ਿਊਮਰਸ ਹਨਾ। ਸੋ ਉਹ ਹਜੇ ਉਹਨਾਂ ਵਾਸਤੇ ਹਜੇ ਵੀ ਟਾਈਮ ਬਿਹਤਰ ਹੈਗਾ, ਉਹ ਆਪਣੇ ਵਾਸਤੇ ਕਹ ਲਓ ਵੀ ਇਸ ਚੀਜ਼ ਦਾ ਹਜੇ ਵੀ ਫਾਇਦਾ ਚੱਕਦੇ ਨੇ, ਕਿਉਂਕਿ ਇਹ ਜਿਹੜੀ ਰੇਟ ਦੀ ਅਸੀਂ ਗੱਲ ਕਰ ਰਹੇ ਨਾ ਰਾਜਕੁਮਾਰ ਭਾਜੀ, ਅਲਟੀਮੇਟਲੀ ਕੋਈ ਵੀ ਚੀਜ਼ ਕਹਿੰਦੇ ਨੇ ਕਿਹੜੀ ਗੁੱਡ ਨਿਊਜ਼ ਹਮੇਸ਼ਾ ਗੁੱਡ ਨਿਊਜ਼ ਨਹੀਂ ਹੁੰਦੀ, ਉਹ ਕਈ ਬਦਲ ਜਾਂਦੀ ਹੈ। ਇਸ ਵੇਲੇ ਗੁੱਡ ਨਿਊਜ਼ ਹੈਗੀ ਹੈ, ਹਲੇ ਵੀ ਥੋੜਾ ਬਹੁਤਾ ਕਹ ਲਓ ਚਲੋ ਠੀਕ ਹੈ, ਤੁਸੀਂ ਨਹੀਂ ਫਾਇਦਾ ਚੱਕ ਸਕੇ ਅੱਜ ਤੋਂ 3 ਮਹੀਨੇ 4 ਮਹੀਨੇ 6 ਮਹੀਨੇ ਪਹਿਲਾਂ, ਪਰ ਤੁਸੀਂ ਕੋਸ਼ਿਸ਼ ਕਰਕੇ ਜ਼ਰੂਰ ਦੇਖ ਲਓ ਇਹਨਾਂ ਵੀ ਇਸ ਕੈਟੇਗਰੀ ਚ ਆ ਜਾਓ ਵੀ ਅਗਲੇ ਸਾਲ ਕਰਾਉਣ ਦੀ ਸੋਚੋ ਤੇ ਉਦੋਂ ਫਿਰ ਰੇਟ ਜਿਹੜੇ ਹੈਗੇ ਤੁਹਾਨੂੰ ਫਾਇਦਾ ਨਾ ਹੋਵੇ ਜ਼ਿਆਦਾ। ਹਲੇ ਵੀ ਮੇਰੇ ਹਿਸਾਬ ਨਾਲ ਬੜੇ ਲੋਕ ਨੇ ਇਸ ਚੀਜ਼ ਦਾ ਜਿਹੜਾ ਫਾਇਦਾ ਚੱਕ ਸਕਦੇ ਨੇ। ਮੈਂ ਜਿਵੇਂ ਪਹਿਲਾਂ ਵੀ ਕਿਹੜੀ ਇੱਕ ਦੋ ਸ਼ੋਅ 'ਚ ਕਿਹਾ ਵੀ ਅਸੀਂ ਨਾ ਬਿਜ਼ੀ ਬਹੁਤ ਹੋ ਜਾਂਦੇ ਹਾਂ ਕੰਮਾਂ ਕਾਜਾਂ 'ਚ, ਇੱਧਰ ਚਲ ਗਏ ਉੱਧਰ ਚਲ ਗਏ, ਟਾਈਮ ਨਹੀਂ ਲੱਗਦਾ, ਟਾਈਮ ਕਿਸੇ ਕੋਲ ਹੈ ਵੀ ਨਹੀਂ ਐਕਸਟਰਾ। ਰਾਜਕੁਮਾਰੀ ਸਾਰੀ ਲਾਈਫ ਬੜੀ ਬਿਜ਼ੀ ਹੁੰਦੀ ਹੈ। ਮੈਂ ਇਸ ਚੀਜ਼ ਦਾ ਹਰ ਇੱਕ ਬੰਦੇ ਦੇ ਸਮੇਂ ਦਾ ਮੈਂ ਬਹੁਤ ਸਤਿਕਾਰ ਕਰਨਾ, ਬਟ ਤੁਸੀਂ ਪਲੀਜ਼ ਇਹ ਸੋਚ ਕੇ ਚੱਲੋ ਵੀ ਜੇ ਤੁਸੀਂ ਅਗਲੇ 30 ਸਾਲ ਤੱਕ ਜਾਂ ਅਗਲੇ 15 ਸਾਲ ਤੱਕ ਐਕਸਟਰਾ ਵਿਆਜ ਬੈਂਕ ਨੂੰ ਦੇਈ ਜਾਣਾ, ਵੀ ਜਿਹੜੇ ਤੁਹਾਡੀ ਮਿਹਨਤ ਦੇ ਜਿਹੜੇ ਪੈਸੇ ਤੁਸੀਂ ਕਮਾਉਂਦੇ ਹੋ ਉਹ ਤੁਸੀਂ ਬੈਂਕ ਦੀ ਜੇਬ 'ਚ ਪਾਈ ਜਾ ਰਹੇ ਹੋ, ਕਿਉਂਕਿ ਵਿਆਜ ਇੱਕ ਵਿਆਜ ਹੈਗਾ, ਇਹ ਤੁਸੀਂ ਕਾਗਜ਼ ਦਸਤਖਤ ਕਰਨੇ। ਬੇਸਿਕਲੀ ਜੇ ਤੁਸੀਂ ਅਪਰੂਵ ਹੋ ਜਾਂਦੇ ਹੋ ਤੇ ਤੁਹਾਡੀ ਜਿਹੜੀ ਇੱਕ ਤਰ੍ਹਾਂ ਦੀ ਆਟੋਮੈਟਿਕ ਸੇਵਿੰਗ ਅਗਲੇ 15 ਸਾਲ ਵਾਸਤੇ ਬਣ ਜਾਂਦੀ ਹੈ। ਸੋ ਇਹਨੂੰ ਨਜ਼ਰਅੰਦਾਜ਼ ਨਾ ਕਰੋ, ਕਾਲ ਕਰਕੇ ਆਪਣੇ ਸਵਾਲ ਪੁੱਛ ਲਓ। ਬੜੀ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ, ਹੋ ਸਕਦਾ ਵੀ ਕੋਈ ਪ੍ਰੋਗਰਾਮ ਤੁਹਾਡੇ ਵਾਸਤੇ ਜਿਹੜਾ ਐਸਾ ਫਿੱਟ ਹੋ ਜਾਏ ਕਿ ਜਿਹੜਾ ਤੁਹਾਨੂੰ ਇਸ ਚੀਜ਼ ਦਾ ਲੌਂਗ ਟਰਮ ਫਾਇਦਾ ਉਹ ਦੇ ਸਕੇ। ਜੀ ਬਿਲਕੁਲ। ਸੋ ਕੰਟੈਕਟ ਕਰਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਕਾਲ ਕਰੋ 5599052575 559-905-2575 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਉਹ ਕਰ ਸਕਦੇ ਹੈਗੇ ਆ। ਇੱਕ ਸਵਾਲ ਆਪਾਂ ਨੂੰ ਫੇਸਬੁੱਕ ਤੇ ਪੁੱਛਦੇ ਨੇ ਹਰਭੁਪਿੰਦਰ, ਕਹਿੰਦੇ ਵੀ 1099 ਇਨਕਮ ਆ, ਮੰਥਲੀ ਪੇ $7500 ਜਿਹੜੀ ਉਹ ਹੈਗੀ ਆ, ਸਕੋਰ 740 ਆ, ਉਹ ਲੋਨ ਉਹਨਾਂ ਨੂੰ ਕਿੰਨਾ ਮਿਲ ਸਕਦਾ? ਹੁਣ ਜਾਂ ਤਾਂ ਉਹ ਦੱਸਣ ਵੀ ਕਿੱਦਾਂ ਦਾ ਲੋਨ ਉਹ ਚਾਹੁੰਦੇ ਨੇ, ਮੌਰਗੇਜ ਦੇ ਲਈ, ਕਿੰਨਾ ਡਾਊਨ ਦੇਣਾ ਚਾਹੁੰਦੇ ਆ, ਕਿੱਦਾਂ ਦਾ ਘਰ ਦੇਖਣਾ। ਸੋ ਆਈ ਥਿੰਕ ਵੀ ਬੈਟਰ
ਤੁਸੀਂ ਡਾਇਰੈਕਟ ਮੋਹਨ ਚੀਮਾ ਹੋਣਾ ਦੇ ਨਾਲ ਜਿਹੜਾ ਤੁਸੀਂ ਕਾਲ ਇਹਨਾਂ ਦੇ ਨਾਲ ਕੰਟੈਕਟ ਕਰ ਲਓ 5599052575 ਉੱਦਾਂ ਅਜਿਹੀ ਜਿਹੜੀ ਸਥਿਤੀ ਦੇ ਵਿੱਚ ਮੋਹਨ ਚੀਮਾ ਜੀ ਲੋਨ ਕਰਵਾਉਣਾ ਇਸ ਸਥਿਤੀ ਦੇ ਵਿੱਚ ਕਿੱਦਾਂ ਦਾ ਈਜ਼ੀ ਰਹਿੰਦਾ ਹੋਊਗਾ ਜੇ ਇਹ ਵਾਲੀਆਂ ਹਾਂਜੀ ਚੀਜ਼ਾਂ ਹੈਗੀਆਂ? ਹਾਂਜੀ, ਇਹ ਜਿਹੜੀ ਗੱਲਬਾਤ 1099 ਅਸੀਂ ਕਰ ਰਹੇ ਨਾ ਰਾਜਗੜ੍ਹ ਭਾਜੀ, ਕਾਫੀ ਸਾਡੇ ਜਿਹੜੇ ਟਰੱਕਾਂ ਦੇ ਵਿੱਚ ਸਾਡੇ ਭੈਣ ਭਰਾ ਜਾਂ ਟਰਾਂਸਪੋਰਟੇਸ਼ਨ ਜਿਹੜੇ ਕੰਪਨੀਆਂ ਦੇ ਮਾਲਕ ਹੈਗੇ ਨੇ ਜਾਂ ਜਿਹੜੇ ਕਹ ਲਓ ਵੀ ਓਨਰ ਆਪਰੇਟਰ ਹੈਗੇ, ਟਰੱਕ ਡਰਾਈਵਰਸ ਹੈਗੇ ਨੇ, ਇਹਨਾਂ ਵਾਸਤੇ ਇੱਕ ਸਹੂਲਤ ਸਾਡੀ ਕੰਪਨੀ ਥਰੂ ਹੈਗੀ ਹੈ ਵੀ ਅਸੀਂ ਇੱਕ 1099 ਦਾ ਵੀ ਲੋਨ ਕਰਨੇ ਆ। ਉਹਦੇ ਵਿੱਚ ਅਸੀਂ ਤੁਹਾਡਾ ਜਿਹੜਾ ਪਿਛਲੇ ਸਾਲ ਦਾ 1099 ਨਾ ਉਹਦੇ ਬੇਸ ਦੇ ਉੱਪਰ ਅਸੀਂ ਲੋਨ ਕਰ ਸਕਦੇ ਆ। ਬੇਸਿਕਲੀ 1099 ਦਾ ਹਿਸਾਬ ਇਹ ਹੁੰਦਾ ਵੀ ਜਿਸ ਕੋਲ ਜੋ ਵੀਜ਼ੇ ਦੇ ਸੁਆਸ 7500 ਹੈਗਾ ਤੇ ਉਹਨਾਂ ਦਾ ਅਸੀਂ ਜੇ ਹਰ ਮਹੀਨੇ ਇੰਨੇ ਪੈਸੇ ਜਮ੍ਹਾਂ ਜਿਹੜੀ 50% ਹੈਗੀ ਯਾਨੀ ਉਹਦੀ ਅੱਧ ਕਰ ਲਓ, ਉਹ ਅਸੀਂ ਤੁਹਾਨੂੰ ਇਨਕਮ ਅਸੀਂ ਦੇ ਸਕਦੇ ਹਾਂ। ਉਹਦੇ ਵਿੱਚ ਅਸੀਂ ਤੁਹਾਡੀ ਸਿਰਫ ਕਹਿ ਲਓ ਇੱਕ 1099 ਦੇਖਣੇ ਆ ਜਾਂ ਤੁਹਾਡੇ ਬੈਂਕ ਸਟੇਟਮੈਂਟਸ ਹੋ ਗਈਆਂ ਨੇ ਕਿ ਪਿਛਲੇ 12 ਮਹੀਨੇ ਦੀਆਂ ਜਿਹੜੀਆਂ ਤੁਹਾਡੀਆਂ ਬਿਜ਼ਨਸ ਬੈਂਕ ਸਟੇਟਮੈਂਟਸ ਹੈਗੀਆਂ, ਜਿਹੜੇ ਤੁਸੀਂ ਆਪਣੇ ਨਾਲ DBA ਕਰਦੇ ਹੋ ਜਾਂ ਓਨਰ ਆਪਰੇਟਰ ਨਾਲ ਜਿਹੜਾ ਕੰਮ ਚਲਾਉਂਦੇ ਹੋ, ਉਹਦੇ ਬੇਸ ਤੇ ਅਸੀਂ ਲੋਨ ਕਰਨੇ ਆ। ਇਹਨਾਂ ਵਿੱਚ ਥੋੜਾ ਵਿਆਜ ਦਾ ਫਰਕ ਹੁੰਦਾ ਰਾਜਕਰਨ ਭਾਜੀ, ਕਿਉਂਕਿ ਇਹਨਾਂ ਵਿੱਚ ਤੁਹਾਡੇ ਟੈਕਸ ਦੇ ਪੇਪਰ ਸਹੀ ਨਹੀਂ ਹੈਗੇ ਜਾਂ ਕਹ ਲਓ ਵੀ ਇਨਕਮ ਇਸ ਵੇਲੇ ਤੁਸੀਂ ਰਿਪੋਰਟ ਨਹੀਂ ਕੀਤੀ, ਥੋੜਾ ਜਿਹਾ ਵਿਆਜ ਦਾ ਫਰਕ ਹੁੰਦਾ, ਬਟ ਇਹ ਲੋਨ ਵੀ ਅਸੀਂ ਕਰਨੇ ਆ। ਸੋ ਖਾਸ ਕਰ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਸੇ ਭੈਣ ਭਰਾ ਨੇ ਕੋਈ ਘਰ ਬੁੱਕ ਕਰਾਉਣ ਜਾਂਦੇ ਨੇ, ਉੱਥੇ ਜਦੋਂ ਅਪਲਾਈ ਕਰਦੇ ਨੇ ਜਿਹੜੇ ਉਹਨਾਂ ਦੇ ਬੈਂਕ ਵਾਲੇ ਅੱਗੇ ਬੈਠੇ ਨੇ ਉਹ ਨਾ ਕਰ ਦਿੰਦੇ ਫਟਾਫਟ ਵੀ ਤੁਹਾਡੀ ਤਾਂ ਇਨਕਮ ਹੀ ਨਹੀਂ, ਵੀ ਕੰਮ ਜ਼ਰੂਰ ਕਰਦੇ ਹੋ ਪਰ ਤੁਹਾਡਾ ਘਰ ਨਹੀਂ ਸੀ ਬੁੱਕ ਕਰ ਸਕਦੇ। ਸਾਡੀ ਕੰਪਨੀ ਜ਼ੈਂਡਰ ਰੀਅਲ estate ਤੇ ਜ਼ੈਂਡਰ ਮਾਰਗੇਜ ਬਹੁਤ ਹੀ ਲੋਕਾਂ ਦੀ ਆਲਰੇਡੀ ਇਸ ਮਾਮਲੇ 'ਚ ਹੈਲਪ ਕਰ ਚੁੱਕੀ ਹੈਗੀ ਹੈ। ਸੋ ਤੁਹਾਨੂੰ ਵੀ ਜੇ ਕੋਈ ਬੰਦਾ ਨਾ ਕਰਦਾ ਹੈਗਾ, ਤੁਸੀਂ ਕਿਤੇ ਗਏ ਸੀਗੇ ਘਰ ਬੁੱਕ ਕਰਾਉਣ, ਖਾਸ ਕਰ ਨਵੇਂ ਬਿਲਡਰਸ ਤੋਂ, ਉਹਨਾਂ ਨੇ ਆਪਣੇ ਬੈਂਕ ਤੋਂ ਇੱਕ ਵਾਰੀ ਉਹਨਾਂ ਨੂੰ ਕਹਿੰਦੇ ਪ੍ਰੈਫਰਡ ਲੈਂਡਰਸ, ਉਹਨਾਂ ਨੇ ਆਪਣੇ ਪ੍ਰੈਫਰਡ ਲੈਂਡਰ ਤੋਂ ਤੁਹਾਡੀ ਫਾਈਲ ਚੈੱਕ ਕਰਾਉਣੀ ਕਿਉਂਕਿ ਉਹਨਾਂ ਨੇ 6-7 ਲੱਖ ਦਾ ਘਰ ਬਣਾਉਣਾ, ਉਹਨੂੰ ਇਹ ਫਿਕਰ ਹੁੰਦਾ ਵੀ ਇਹ ਲੋਨ ਨਾ ਆਦੇ ਕਿੱਥੇ ਜਾਵਾਂਗੇ, ਐਡਾ ਵੱਡਾ ਘਰ ਬਣਾ ਕੇ ਸਾਡੇ ਕੋਲ ਘਰ ਬਦਲੇ ਜਾਣਗੇ। ਸੋ ਬੜੇ ਧਿਆਨ ਨਾਲ ਦੇਖਦੇ ਇਸ ਚੀਜ਼ ਨੂੰ। ਬਟ ਅਸੀਂ ਬਹੁਤ ਹੀ ਦਿਨਾਂ ਪਹਿਲਾਂ ਕਿਹਾ ਵੀ ਇਸ ਮਾਮਲੇ ਦੇ ਵਿੱਚ ਅਸੀਂ ਬੜੇ ਹੀ ਆਪਣੇ ਭਾਈਚਾਰੇ ਦੇ ਵਿੱਚ ਜਾਂ ਆਪਣੇ ਕੰਜ਼ਿਊਮਰਸ ਦੀ ਬੜੀ ਸੀ ਹੈਲਪ ਆਲਰੇਡੀ ਕਰ ਚੁੱਕੇ ਹਾਂ। ਸੋ ਜੇ ਤੁਹਾਨੂੰ ਕੋਈ ਬੰਦਾ ਨਾ ਕਰਦਾ, ਤੁਸੀਂ ਬਿਲਡਰ ਕੋਲ ਗਏ ਹੋ ਤਾਂ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿਓ, ਕਾਲ ਕਰਕੇ ਸਾਨੂੰ ਆਪਣੀ ਜੋ ਵੀ ਤੁਹਾਡੀ ਸਿਚੁਏਸ਼ਨ ਹੈਗੀ ਸਮਝਾਓ, ਤਾਂ ਮੇ ਬੀ ਵੀ ਕੈਨ ਹੈਲਪ ਯੂ। ਔਰ ਅਸੀਂ ਇਸ ਚੀਜ਼ 'ਚ ਲਾਈਕ ਆਈ ਸੈਡ ਬਿਫੋਰ ਵੀ ਬਹੁਤ ਲੋਕਾਂ ਦੀ ਇਸ ਮਾਮਲੇ 'ਚ ਬੜੀ ਅਸੀਂ ਆਲਰੇਡੀ ਮਦਦ ਕਰ ਚੁੱਕੇ ਹਾਂ ਜੀ। ਸੋ ਜ਼ਰੂਰ ਕੰਟੈਕਟ ਕਰੋ ਜੀ 559-905-2575 5599052575 ਇਸ ਦੇ ਉੱਤੇ ਮੋਹਨ ਚੀਮਾ ਹੋਣਾ ਨੂੰ ਜ਼ੈਂਡਰ ਮਾਰਗੇਜ ਅਤੇ ਰੀਅਲ estate ਦੇ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਤੁਸੀਂ ਕੈਲੀਫੋਰਨੀਆ ਦੇ ਨਾਲ ਨਾਲ ਮੋਹਨ ਚੀਮਾ ਜੀ ਵਾਸ਼ਿੰਗਟਨ ਦੇ ਵਿੱਚ ਵੀ ਤੁਸੀਂ ਮਦਦ ਕਰਦੇ ਆ, ਹੋਰ ਵੀ ਕੋਈ ਸਟੇਟਸ ਆ ਉਸ ਦੇ ਵਿੱਚ ਕਰਦੇ ਆ ਤੁਸੀਂ? ਹਾਂਜੀ, ਪ੍ਰਾਇਮਰੀਲੀ ਜਿਹੜਾ ਸਾਡਾ ਕੰਮ ਹੈਗਾ ਉਹ ਕੈਲੀਫੋਰਨੀਆ 'ਚ ਹੈਗਾ ਜੀ। ਇੱਥੇ ਅਸੀਂ ਰੀਅਲ estate ਦੇ ਲੋਨਸ ਦੋਵੇਂ ਕਰਨੇ ਆ, ਪਰ ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਜਿਹੜਾ ਸਾਡਾ ਕੰਮ ਹੈਗਾ ਉਹ ਸਿਰਫ ਰੀਅਲ estate ਦਾ ਕੰਮ ਨਹੀਂ ਹੈਗਾ। ਉੱਥੇ ਅਸੀਂ ਸਿਰਫ ਮਾਰਗੇਜਿਸ ਯਾਨੀ ਕਿ ਜਿਹੜੇ ਰੈਜ਼ੀਡੈਂਸ਼ੀਅਲ ਘਰ ਹੈਗੇ ਆ ਔਰ ਜਿਹਨਾਂ ਨੇ ਘਰ ਲੈਣਾ ਹੋਵੇ ਜਾਂ ਰੀਫਾਈਨੈਂਸ ਹੋਵੇ, ਅਸੀਂ ਸਟੇਟ ਆਫ ਵਾਸ਼ਿੰਗਟਨ 'ਚ ਉਹ ਕੰਮ ਕਰਨੇ ਆ। ਸੋ ਜੇ ਕੋਈ ਵਾਸ਼ਿੰਗਟਨ 'ਚ ਸਾਡੀ ਖਬਰ ਸੁਣ ਰਿਹਾ ਤੇ 206-913-9075 ਇਸ ਨੰਬਰ ਤੇ ਵੀ ਕਾਲ ਕਰ ਸਕਦੇ ਨੇ। ਉਹਨਾਂ ਦੀ ਅਸੀਂ ਮਦਦ ਚਲੋ ਵੀ ਲੋਨ ਦੇ ਮਾਮਲੇ ਵਿੱਚ ਉੱਥੇ ਅਸੀਂ ਕਰ ਸਕਦੇ ਹਾਂ ਜੀ। ਜੀ। ਸੋ ਬਿਲਕੁਲ ਜੀ, ਕੰਟੈਕਟ ਇਹਨਾਂ ਨੂੰ ਜਿਹੜਾ ਜੀ ਕਰਿਓ 559-905-2575 ਦੇ ਉੱਤੇ। ਤੇ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਇੰਟਰਸਟ ਰੇਟ ਹੌਲੀ ਹੌਲੀ ਜਿਹੜੇ ਉਹ ਵੱਧਦੇ ਜਾ ਰਹੇ ਆ, ਹੁਣ ਇਨਫਲੇਸ਼ਨ ਵੀ ਜਿਹੜੀ ਉਹ ਤਾਂ ਨੂੰ ਜਾ ਰਹੀ, ਹਰ ਇੱਕ ਚੀਜ਼ ਦੀ ਕੀਮਤ ਜਿਹੜੀ ਆ ਉਹ ਉੱਤੇ ਨੂੰ ਜਾ ਰਹੀ ਆ। ਤੁਸੀਂ ਤਾਂ ਵੱਡੀਆਂ ਚੀਜ਼ਾਂ ਦੀ ਗੱਲ ਕਰ ਰਹੇ, ਇੱਥੇ ਤਾਂ ਦੁੱਧ, ਗਰੋਸਰੀ ਤੇ ਹਰ ਇੱਕ ਚੀਜ਼ ਦੀ ਕੀਮਤ ਜਿਹੜੀ ਉਹ ਵਧੀ ਪਈ ਆ, ਗੱਡੀ ਦੇ ਵਿੱਚ ਗੈਸ ਭਰਾਉਣ ਤੋਂ ਲੈ ਕੇ ਤੇ ਸਾਰੀਆਂ ਚੀਜ਼ਾਂ। ਸੋ ਸਮਾਂ ਲੱਗਦੇ ਹੋਏ ਜਦੋਂ ਵੀ ਤੁਹਾਨੂੰ ਇਹ ਹੁਣ ਜਾਂਦੀ ਹੱਥ ਧੋ ਲਓ ਗੰਗਾ ਦੇ ਵਿੱਚ, ਜਿੱਦਾਂ ਕਹਿੰਦੇ ਹੁੰਦੇ ਆ ਵੀ ਵਗਦੇ ਦੇ ਵਿੱਚ ਧੋ ਲਓ, ਵੀ ਇੰਟਰਸਟ ਰੇਟ ਹੁਣ ਦੁਬਾਰਾ ਮੁੜ ਕੇ ਇੱਥੇ ਪਤਾ ਨਹੀਂ ਕਦੋਂ ਆਉਣੇ ਆ ਕਿ ਨਹੀਂ ਆਉਣੇ, ਕੋਈ ਕਹਿ ਨਹੀਂ ਸਕਦਾ। ਇੰਨੇ ਘੱਟ ਇੰਟਰਸਟ ਰੇਟ ਜਿਹੜੇ ਆ ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇ ਕਦੀ ਵੀ। ਸੋ ਇਹ ਬੈਸਟ ਟਾਈਮ ਹੈਗਾ ਆ, ਤੁਸੀਂ ਕਰਵਾ ਲਓ। ਚਾਹੇ ਕਿਉਂਕਿ ਕਈ ਜਾਣੇ ਨਾ ਇਹੀ ਵੇਟ ਕਰਦੇ ਹੋਣੇ ਜੇ ਹੋਰ ਜਾਣੇ ਥੱਲੇ, ਹੁਣ ਥੱਲੇ ਨੂੰ ਨਹੀਂ ਜਾਣੇ, ਹੁਣ ਤਾਂ ਨੂੰ ਹੀ ਜਾਣੇ ਆ। ਹੁਣ ਥੱਲੇ ਵਾਲਾ ਕੰਮ ਡਨ ਹੋ ਗਿਆ ਆ। ਹਾਂਜੀ, ਉਹ ਟਾਈਮ ਆਲਮੋਸਟ ਖਤਮ ਹੋ ਗਿਆ ਜੀ। ਨਾਲੇ ਰਾਜੂ ਅਜੇ ਵੀ ਗੱਲ ਹੈਗੀ ਹੈ ਵੀ ਦੇਖੋ, ਮੈਂ ਅੱਜ ਇਹ ਵੀ ਦੇਖਦਾ ਸੀਗਾ ਖਬਰਾਂ ਜਿਹੜੀਆਂ ਪੜ੍ਹਦੇ ਸੀਗੇ ਵੀ ਕਿਰਾਏ ਮਹਿੰਗੇ ਹੋ ਗਏ, ਘਰ ਲੈਣਾ ਹੱਲੇ ਵੀ ਭਾਵੇਂ ਜਿੰਨੀ ਮਰਜ਼ੀ ਮਹਿੰਗਾਈ ਹੈਗੀ ਹੈ ਪਰ ਵਿਆਜ ਇੰਨੇ ਘੱਟ ਆ ਵੀ ਜਿਹੜੀ ਘਰ ਦੀ ਪੇਮੈਂਟ ਹੈਗੀ ਹੈ ਨਾ ਸਹੀ ਮਾਮਲੇ ਵਿੱਚ ਉਹ ਜਾਂ ਤੇ ਬਰਾਬਰ ਦੀ ਨਹੀਂ ਹੈ, ਘੱਟ ਵੀ ਨਹੀਂ ਕਈ ਮਾਮਲਿਆਂ ਦੇ ਵਿੱਚ। ਸੋ ਇਸ ਵੇਲੇ ਜਿਹੜਾ ਮੌਕਾ ਘਰ ਲੈਣ ਦਾ ਜਾਂ ਘਰ ਹੋਮ ਓਨਰਸ਼ਿਪ ਦਾ ਤੁਹਾਡਾ ਡ੍ਰੀਮ ਹੈਗਾ ਉਹਨੂੰ ਜੇ ਤੁਸੀਂ ਕੰਪਲੀਟ ਕਰਨਾ ਚਾਹੁੰਦੇ ਹੋ, ਇਟ ਇਜ਼ ਸਟਿਲ ਅ ਵੈਰੀ ਗੁੱਡ ਟਾਈਮ। ਹਜੇ ਇੰਨੇ ਤੁਸੀਂ ਲੇਟ ਨਹੀਂ ਹੋਏ, ਪਰ ਹੋਰ ਥੋੜੀ ਦੇਰ ਬਾਅਦ ਹੋ ਸਕਦਾ ਵੀ ਇਹ ਫਿਰ ਗੱਲਾਂ ਹੋਣਗੀਆਂ ਵੀ ਯਾਰ ਉਦੋਂ ਵਿਆਜ ਚੰਗੇ ਸੀ ਉਦੋਂ ਕਰਾ ਜੀ। ਇੱਕ ਚੀਜ਼ ਮੋਹਨ ਚੀਮਾ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਦੋਂ ਬੰਦਾ ਘਰ ਖਰੀਦਦਾ ਆ ਉਹਨੂੰ ਸਿਰਫ ਇੱਕ ਮਾਰਗੇਜ ਦੀ ਪੇਮੈਂਟ ਜਿਹੜੀ ਉਹ ਦਿਸਦੀ ਆ, ਉਸ ਤੋਂ ਇਲਾਵਾ ਵੀ ਹੋਰ ਜਿਹੜੇ ਪ੍ਰਾਪਰਟੀ ਟੈਕਸ ਹੋਰ ਕਈ ਜਿਹੜੇ ਖਰਚੇ ਹੁੰਦੇ ਆ ਜਦੋਂ ਘਰ ਲੈਣ ਦੇ ਲਈ ਜਦੋਂ ਉਹ ਜਾਂਦਾ ਆ, ਸੋ ਉਹਨੂੰ ਕਿਹੜੀਆਂ ਚੀਜ਼ਾਂ ਦਾ ਹੋਰ ਧਿਆਨ ਰੱਖਣਾ ਚਾਹੀਦਾ ਵੀ ਬੰਦੇ ਕੋਲ ਕਿੰਨੀ ਕੁ ਜਿਹੜੀ ਉਹ ਕੋਲ ਮਾਇਆ ਜਿਹੜੀ ਉਹ ਪਈ ਹੋਵੇ?
ਹਾਂਜੀ। ਸੋ ਨਾਰਮਲੀ ਜਿਹੜੇ ਜਦੋਂ ਤੁਸੀਂ ਪੇਮੈਂਟ ਦੀ ਗੱਲ ਕਰਦੇ ਹੋ ਨਾ ਰਾਜੀਵ ਭਾਜੀ, ਜਦੋਂ ਤੁਹਾਨੂੰ ਬੈਂਕ ਨੇ ਤੁਹਾਨੂੰ ਐਸਟੀਮੇਟ ਦੇਣਾ ਹੁੰਦਾ ਨਾ, ਉਹ ਦੋ ਤਰ੍ਹਾਂ ਦੇ ਐਸਟੀਮੇਟ ਦਿੰਦੇ ਆ। ਇੱਕ ਜਿਹੜੇ ਖਾਸ ਜ਼ਿਆਦਾਤਰ ਬੈਂਕ ਉਹ ਤੁਹਾਨੂੰ ਪ੍ਰਿੰਸੀਪਲ ਐਂਡ ਇੰਟਰਸਟ ਹੀ ਦੱਸਦੇ ਆ, ਜਿਵੇਂ ਤੁਹਾਡਾ ਜਿਹੜਾ ਆਹ ਵਿਆਜ ਹੈਗਾ ਤੇ ਆਹ ਤੁਹਾਡੀ ਪੇਮੈਂਟ ਪੈਂਦੀ, ਇਹਨੂੰ ਕਹਿੰਦੇ PI ਜੀ ਹੈ ਨਾ, ਪ੍ਰਿੰਸੀਪਲ ਐਂਡ ਇੰਟਰਸਟ। ਤੇ ਜਿਹੜੇ ਤੁਸੀਂ ਡਿਟੇਲਸ ਪੁੱਛ ਲਓ ਜ਼ਿਆਦਾ, ਉਹਨੂੰ ਕੋਲ ਸਾਡੀ TI ਕੀ ਹੈਗੀ ਹੈ। ਹੁਣ TI ਦਾ ਮਤਲਬ ਵੀ ਟੈਕਸਿਸ ਐਂਡ ਇੰਸ਼ੋਰੈਂਸ। PI ਮਤਲਬ ਪ੍ਰੋਪਰਟੀ, ਜਿਹੜਾ ਉਹਦਾ ਪ੍ਰਿੰਸੀਪਲ ਇੰਟਰਸਟ ਟੈਕਸਿਸ ਐਂਡ ਇੰਸ਼ੋਰੈਂਸ, ਉਹਨੂੰ ਕਹਿੰਦੇ ਟੋਟਲ ਪੇਮੈਂਟ। ਕਈ ਲੋਕੀ ਕਹਿੰਦੇ ਵੀ ਅਸੀਂ ਟੈਕਸ ਇੰਸ਼ੋਰੈਂਸ ਅੱਡ ਦੇਣਾ, ਉਹਨਾਂ ਵਾਸਤੇ ਸਿਰਫ PI ਚੱਲਦੀ ਹੈਗੀ ਹੈ। ਸੋ ਨਾਰਮਲੀ ਅੱਜ ਕੱਲ੍ਹ ਦੇ ਅਮਰੀਕਾ ਦੇ ਵਿੱਚ, US ਦੇ ਵਿੱਚ ਇੱਕ ਜਿਹੜੀ ਮੈਂ ਚੀਜ਼ ਦੇਖੀ ਹੈ ਜਸਕਰਨ ਭਾਜੀ ਵੀ, ਆਪਣੇ ਰਾਜਕਰਨ ਭਾਜੀ ਵੀ, ਜਿਹੜੀ ਡਾਊਨ ਪੇਮੈਂਟ ਹੈਗੀ ਹੈ ਨਾ ਵੀਰ ਜੀ, ਤੁਸੀਂ ਮਿਨੀਮਮ 3% ਡਾਊਨ ਤੇ ਵੀ ਕਹਿ ਲਓ ਵੀ ਆਪਣਾ ਲੋਨ ਕਰਾ ਸਕਦੇ ਹੋ। ਇੰਨੀ ਘੱਟ ਡਾਊਨ ਪੇਮੈਂਟ ਵੀ ਤੁਹਾਡਾ ਜਿਹੜਾ ਲੋਨ ਹੈਗਾ ਉਹ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡਾ ਕ੍ਰੈਡਿਟ ਦਾ ਸਕੋਰ ਹੈਗਾ, ਤੁਹਾਡੀ ਜੇ ਇਨਕਮ ਕੁਆਲੀਫਾਈ ਕਰਦੀ ਹੈ। ਤੇ ਇੰਨੇ ਮਤਲਬ ਕਿ ਕਹਿ ਲਓ ਵੀ ਘੱਟ ਡਾਊਨ ਪੇਮੈਂਟ ਜ਼ਰੂਰੀ ਨਹੀਂ ਹੈਗਾ ਵੀ ਕਈ ਸੁਣ ਜਾਂਦਾ ਵੀ ਜੇ 20% ਡਾਊਨ ਹੈਗੀ ਤਾਂ ਹੀ ਲੋਨ ਹੋਣਾ। ਕਈ ਲੋਕਾਂ ਦੇ ਇਹ ਮਨ 'ਚ ਇਹ ਬੜਾ ਵਹਿਮ ਹੈਗਾ, ਯਾਰ ਜਦ ਤੱਕ 20% ਨਹੀਂ ਇਕੱਠਾ ਹੁੰਦਾ ਅਸੀਂ ਲੋਨ ਨਹੀਂ ਕਰਾਉਣਾ, ਹਨਾ। ਉਹ 20% ਇਕੱਠੇ ਕਰਨ ਦੇ ਚੱਕਰ ਦੇ ਚੱਕਰ ਉਧਰ ਮਹਿੰਗਾਈ ਹੁੰਦੀ ਜਾਂਦੀ, ਘਰਾਂ ਦੀ ਕੀਮਤਾਂ ਵਧੀ ਜਾਂਦੀਆਂ, ਠੀਕ ਹੈ ਨਾ। ਸੋ ਇਸ ਕਾਰਨ ਜੇ ਤੁਸੀਂ ਮਿਨੀਮਮ ਡਾਊਨ ਪੇਮੈਂਟ ਦੀ ਗੱਲ ਕਰੋ ਤਾਂ 3 and 3.5% ਡਾਊਨ ਤੇ ਵੀ ਡਾਊਨ ਦੇ ਕੇ ਵੀ ਤੁਹਾਡਾ ਜਿਹੜਾ ਕਹਿ ਲਓ ਵੀ ਕਨਫੋਰਮਿੰਗ ਲੋਨ ਲਿਮਿਟਸ ਕਹਿ ਲਓ ਜਾਂ FHA ਲੋਨ ਲਿਮਿਟਸ ਕਹਿ ਲਓ, ਉਹਦੇ ਮੁਤਾਬਿਕ ਵੀ ਇਹ ਲੋਨ ਕੀਤਾ ਜਾ ਸਕਦਾ ਹੈ। ਸੋ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਕੋਲ ਬਹੁਤ ਵੱਡੀ ਰਕਮ ਹੋਵੇ ਤਾਂ ਤੁਸੀਂ ਕਰ ਲੈ ਸਕਦੇ ਹੋ, ਏਦਾਂ ਦੀ ਗੱਲ ਨਹੀਂ ਹੈਗੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਮੋਹਨ ਚੀਮਾ ਜੀ, ਵੱਡਾ ਧੰਨਵਾਦ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ ਦਿਓ। ਮੇਰੇ ਰਾਜਕਰਨਬੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।